ਦਿਓ। ਸੈਂਟਨੈਲਾ ਮੰਡੇਲਾ ਦੇ ਵਿੱਚ ਲੋਕੇਸ਼ਨ ਨੇ। ਕਾਲ ਨਿਮਾਸੋਤਾ 209 277 0113 ਅਤੇ ਨਾਲ ਹੀ ਵੈਸਟ ਕੋਸਟ ਟਰੱਕ ਡਰਾਈਵਿੰਗ ਸਕੂਲ ਵਾਲੇ ਜਿਹੜੇ ਕਿ ਤੁਹਾਨੂੰ ਟਰੱਕ ਦਾ ਲਾਇਸੈਂਸ ਲੈਣ ਦੇ ਵਿੱਚ ਸਹਾਇਤਾ ਕਰਦੇ ਨੇ। ਘੱਟ ਸਮੇਂ ਦੇ ਵਿੱਚ ਵਧੀਆ ਜਾਣਕਾਰੀ ਦੇ ਕੇ ਸਿਖਲਾਈ ਦੇ ਕੇ ਤੁਹਾਨੂੰ ਲੈਣ 'ਚ ਸਹਾਇਤਾ ਕਰਦੇ ਨੇ। ਟਰੱਕ ਦਾ ਲਾਇਸੈਂਸ ਹੋਰ ਜਾਣਕਾਰੀ ਲਈ ਕਾਲ ਅਜੀਤ 559 374 45 41। ਇਹਨਾਂ ਸਭਨਾਂ ਦਾ ਬਹੁਤ ਬਹੁਤ ਧੰਨਵਾਦ। ਜੇਕਰ ਤੁਸੀਂ ਜਾਂ ਕੋਈ ਹੋਰ ਕਾਰੋਬਾਰ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ ਨੰਬਰ 408 722 7698 ਦੇ ਉੱਤੇ। ਅਤੇ ਨਾਲ ਹੀ ਪ੍ਰੋਗਰਾਮ ਦੇ ਵਿੱਚ ਖਬਰਾਂ ਵੱਲ ਵਧਣ ਤੋਂ ਪਹਿਲਾਂ ਅਮਰੀਕਾ ਦਾ ਅੱਜ 243ਵਾਂ ਜਿਹੜਾ ਹੈ ਇੰਡੀਪੈਂਡੈਂਸ ਡੇ ਆ। ਸੋ ਸੁਤੰਤਰ ਦਿਵਸ ਆ। ਇਹਨਾਂ ਨੇ ਵੀ ਜਿਹੜੇ ਆ ਬ੍ਰਿਟਿਸ਼ ਸਾਮਰਾਜ ਤੋਂ ਜਿਹੜੀ ਆਜ਼ਾਦੀ ਲਈ ਸੀ 1776 ਸਾਲ ਦੇ ਵਿੱਚ। ਅਤੇ ਹੁਣ ਤੋਂ ਲੈ ਕੇ ਉਦੋਂ ਤੋਂ ਲੈ ਕੇ ਹੁਣ ਤੱਕ ਅਮਰੀਕਾ ਦੁਨੀਆ ਦਾ ਨੰਬਰ 1 ਮੁਲਕਾਂ ਦੇ ਵਿੱਚੋਂ ਜਿਹੜਾ ਇਸ ਦਾ ਨਾਮ ਆਉਂਦਾ ਸੁਪਰ ਪਾਵਰ ਆ। ਸੋ ਸਾਰੇ ਹੀ ਅਮਰੀਕੀ ਨਿਵਾਸੀਆਂ ਨੂੰ ਇਸ ਦੇ ਜਿਹੜੇ ਆ ਸੁਤੰਤਰ ਦਿਵਸ ਦੀਆਂ ਇੰਡੀਪੈਂਡੈਂਸ ਡੇ ਦੀਆਂ ਬਹੁਤ ਬਹੁਤ ਮੁਬਾਰਕਾਂ। ਅਤੇ ਮਿੰਟੂ ਜੀ, ਗੱਲਬਾਤ ਦਾ ਸਿਲਸਿਲਾ ਜਿਹੜਾ ਸ਼ੁਰੂ ਕਰਦੇ ਹਾਂ। ਕੁਲਭੂਸ਼ਣ ਯਾਦਵ ਮਾਮਲੇ ਦੇ ਵਿੱਚ ਕਹਿੰਦੇ ਜੁਲਾਈ ਦੇ ਆਖਰ ਦੇ ਵਿੱਚ ਆ ਸਕਦਾ ਫੈਸਲਾ। ਜੀ ਜੀ, ਪਹਿਲਾਂ ਤੇ ਮੇਰੇ ਵੱਲੋਂ ਵੀ ਤੁਹਾਨੂੰ ਸਾਰਿਆਂ ਨੂੰ ਮੁਬਾਰਕਾਂ। ਖੈਰ, ਇਹ ਜਿਹੜਾ ਆਲਮੀ ਅਦਾਲਤ ਦੇ ਵਿੱਚ ਮਾਮਲਾ ਚੱਲਦਾ ਕੁਲਭੂਸ਼ਣ ਯਾਦਵ ਵਾਲਾ, ਜਿਸ ਰਫਤਾਰ ਨਾਲ ਚੱਲਦਾ ਪਿਆ, ਮੈਨੂੰ ਤੇ ਇੰਡੀਅਨ ਅਦਾਲਤ ਵਾਲਾ ਹੀ ਸਿਸਟਮ ਲੱਗਦਾ, ਕਿਉਂਕਿ ਬੜਾ ਹੌਲੇ ਹੌਲੇ ਪੋਲੇ ਚੱਲਣ ਡਿਆ। ਜਿਹੜੀ ਰਫਤਾਰ ਆ ਉਸ ਤੋਂ ਭੁਲੇਖਾ ਇਹੀ ਪੈਂਦਾ ਕਿ ਸਾਡੀ ਕੋਈ ਇੰਡੀਅਨ ਕੋਰਟ ਆ ਜਿਸ ਤਰੀਕੇ ਨਾਲ ਚੱਲਦੀ ਆ। ਖੈਰ, ਹੁਣ ਇਹ ਖਬਰਾਂ ਮਿਲਣੀਆਂ ਸ਼ੁਰੂ ਹੋ ਗਈਆਂ। ਵੈਸੇ ਬਹੁਤ ਸਾਰੇ ਲੋਕ ਜਿਹੜੇ ਆ ਉਹ ਉਤਸੁਕਤਾ ਵੱਸ ਇਸ ਖਬਰ ਨੂੰ ਉਡੀਕਦੇ ਰਹਿੰਦੇ ਆ ਕਿ ਕੁਲਭੂਸ਼ਣ ਯਾਦਵ ਦੇ ਮਾਮਲੇ 'ਚ ਕੀ ਪ੍ਰੋਗਰੈਸ ਵਾ। ਤਾਂ ਹੁਣ ਜਿਹੜੀ ਗੱਲ ਸੁਣਨ ਦੇ ਵਿੱਚ ਆ ਰਹੀ ਹੈ ਕਿ ਇਸ ਮਹੀਨੇ ਦੇ ਆਖਰ ਦੇ ਵਿੱਚ ਇਸ ਕੇਸ ਦਾ ਫੈਸਲਾ ਆ ਸਕਦਾ ਵਾ। ਤਾਂ ANI ਨੇ ਸੂਤਰਾਂ ਦੇ ਹਵਾਲੇ ਤੋਂ ਖਬਰ ਦਿੱਤੀ ਆ ਕਿ ਆਲਮੀ ਅਦਾਲਤ ਵੱਲੋਂ ਇਸ ਮਹੀਨੇ ਦੇ ਆਖਰ ਦੇ ਵਿੱਚ ਇਸ ਮਾਮਲੇ ਦਾ ਫੈਸਲਾ ਜਿਹੜਾ ਕਰ ਦਿੱਤਾ ਜਾਊਗਾ। ਹਾਲਾਂਕਿ ਕੋਈ ਪੱਕੀ ਤਰੀਕ ਨਹੀਂ ਹੈ, ਨਿਸ਼ਚਿਤ ਮਿਤੀ ਨਹੀਂ ਹੈ, ਪਰ ਇੱਕ ਮੋਟਾ ਜਿਹਾ ਕਿਆਫਾ, ਇੱਕ ਅੰਦਾਜ਼ਾ ਹੈ ਕਿ ਇਸ ਮਹੀਨੇ ਦੇ ਆਖਰ ਤੱਕ ਇਸ ਕੇਸ ਦਾ ਫੈਸਲਾ ਹੋ ਜਾਊਗਾ। ਸੋ ਕੇਸ ਤਾਂ ਆਪਾਂ ਨੂੰ ਸਭ ਨੂੰ ਪਤਾ ਹੀ ਆ ਕਿ ਅਪ੍ਰੈਲ 2017 ਚ ਜਾਸੂਸੀ ਤੇ ਅੱਤਵਾਦ ਦੇ ਦੋਸ਼ਾਂ ਚ ਇਸ ਭਾਰਤੀ ਨਾਗਰਿਕ ਨੂੰ ਪਾਕਿਸਤਾਨ ਵੱਲੋਂ ਸਜ਼ਾ ਸੁਣਾਈ ਗਈ ਸੀਗੀ ਤੇ ਇਹਦੀ ਅਪੀਲ ਜਿਹੜੀ ਆ ਉਹ ਫਿਰ ਮਈ ਚ ਜਾ ਕੇ ਪੈਂਦੀ ਆ ICJ ਯਾਨੀ ਇੰਟਰਨੈਸ਼ਨਲ ਕੋਰਟ ਆਫ ਜਸਟਿਸ ਦੇ ਵਿੱਚ। ਤਾਂ ਇਹ ਮਾਮਲਾ ਜਿਹੜਾ ਉਦੋਂ ਤੋਂ ਹੀ ਪੈਂਡਿੰਗ ਆ, ਹੁਣ ਨੇਪਰੇ ਚੜੂਗਾ। ਪਰ ਇੱਥੇ ਮੈਂ ਨਾ ਤੁਹਾਨੂੰ ਇੱਕ ਜਾਣਕਾਰੀ ਜ਼ਰੂਰ ਦੇਣੀ ਜ਼ਰੂਰੀ ਸਮਝੂਗਾ, ਜਿਹੜੀ ਕਿ ਅਸੀਂ ਭਾਲਣੀ ਵੀ ਚਾਹੁੰਦੇ ਹਾਂ, ਅਸੀਂ ਖੋਜਣੀ ਵੀ ਚਾਹੁੰਦੇ ਹਾਂ ਕਿ ਦੇਖੋ ਇਸ ਫੈਸਲੇ ਤੋਂ ਬਾਅਦ ਕੀ ਹੋਊਗਾ। ਸਾਰਿਆਂ ਦਾ ਸਵਾਲ ਇਹ ਹੁੰਦਾ, ਔਰ ਆਮ ਤੌਰ ਤੇ ਮੀਡੀਆ ਦੀਆਂ ਖਬਰਾਂ 'ਚ ਇਹ ਚੀਜ਼ ਨਹੀਂ ਦੱਸੀ ਜਾਂਦੀ। ਪਰ ਜੇ ਆਪਾਂ ਵੇਖੀਏ ਜੋ ਉਹਨਾਂ ਦਾ ਕੰਮ ਕਰਨ ਦਾ ਢੰਗ ਹੈ, ਜੋ ਹੁਣ ਤੱਕ ਦਾ ਅਧਿਕਾਰ ਖੇਤਰ ਦਾ ਉਹਨਾਂ ਦਾ ਇਤਿਹਾਸ ਆ, ਜੇ ਉਹਦੇ ਤੇ ਝਾਤੀ ਮਾਰੀ ਜਾਵੇ, ਮੰਨ ਲਓ ਜਿਹੜਾ ਫੈਸਲਾ ਹੋ ਜਾਂਦਾ ਹੈ, ਕੋਈ ਵੀ ਫੈਸਲਾ ਦੋ ਦੇਸ਼ਾਂ ਦੇ ਦਰਮਿਆਨ ਜੇ ਉਹ ਕੋਈ ਮਾਮਲਾ ਉੱਥੇ ਪਹੁੰਚਦਾ ਤਾਂ ਉਸ ਮਾਮਲੇ ਦੇ ਵਿੱਚ ਮੰਨ ਲਓ ਇੱਕ ਦੇਸ਼ ਦੇ ਹੱਕ 'ਚ ਫੈਸਲਾ ਹੋ ਜਾਂਦਾ ਹੈ ਤੇ ਜੇ ਤੇ ਦੇਖ ਲਓ ਦੋਵੇਂ ਹੀ ਸਹਿਮਤ ਹੋ ਜਾਂਦੇ ਆ ਕਿ ਠੀਕ ਆ, ਮਨਜ਼ੂਰ ਆ, ਜਿਵੇਂ ਉਹ ਕਹਿੰਦੇ ਕਬੂਲ ਆ ਜੀ, ਵੀ ਸਾਨੂੰ ਪ੍ਰਵਾਨ ਆ, ਫਿਰ ਤੇ ਸਭੇ ਖੈਰਾ। ਜੇ ਦੋਨਾਂ ਚੋਂ ਇੱਕ ਵੀ ਵੇਰ ਜਾਵੇ ਕਿ ਮੇਰੇ ਨਾਲ ਧੱਕਾ ਹੋਇਆ, ਮੈਨੂੰ ਇਹ ਮਨਜ਼ੂਰ ਨਹੀਂ ਹੈ, ਤਾਂ ਫਿਰ ਉਸ ਸੂਰਤ ਦੇ ਵਿੱਚ ਕਰ ਕੋਈ ਕੱਖ ਨਹੀਂ ਸਕਦਾ। ਹਾਂ, ਡਿਪਲੋਮੈਟਿਕ ਪੱਧਰ ਤੇ, ਡਿਪਲੋਮੈਟਿਕ ਮੰਚਾਂ ਤੇ ਉਸ ਚੀਜ਼ ਨੂੰ ਵਰਤਿਆ ਜ਼ਰੂਰ ਜਾ ਸਕਦਾ, ਪਰ ਇਹ ਨਹੀਂ ਹੈ ਕਿ ਉਸ ਫੈਸਲੇ ਨੂੰ ਨਾ ਮੰਨਣ ਵਾਲੀ ਧਿਰ ਤੇ ਕੋਈ ਪਾਬੰਦੀ ਜਾਂ ਕੋਈ ਹੋਰ ਗਾਰ ਜਿਹੜੀ ਹੈ ਉਹ ਡਿੱਗ ਪਊਗੀ ਜਾਂ ਡਿੱਗੀ ਜਾ ਸਕਦੀ ਹੈ। ਜੀ ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਭਾਜਪਾ ਦੇ MLA ਦੇ ਮਗਰੋਂ ਹੁਣ ਕਾਂਗਰਸ ਦੇ ਵਿਧਾਇਕ ਦੀ ਵਾਰੀ ਆ। ਉਹਨੇ ਵੀ ਕੀਤੀ ਗੁੰਡਾਗਰਦੀ, ਚੱਕੜ ਦੇ ਨਾਲ ਨਹਾਤਾ ਕਹਿੰਦੇ ਇੰਜੀਨੀਅਰ ਨੂੰ। ਉਹਦਾ ਨਾਂ ਤੇ ਬੱਲੇਬਾਜ਼ ਪੈ ਗਿਆ ਕਿ ਉਹ ਬੱਲੇਬਾਜ਼ੀ ਕਰਦਾ ਹੈਗਾ। ਇਹਨੂੰ ਹੁਣ ਕੀ ਆਖੀਏ, ਚਿੱਕੜਬਾਜ਼ੀ ਕਰਦਾ ਸੀਗਾ, ਦਾਲਬਾਜ਼ੀ ਕਰਦਾ ਸੀਗਾ। ਪਰ ਸਭ ਤੋਂ ਵੱਡੀ ਗੱਲ ਤਾਂ ਇਹ ਕਿ ਸ਼ਰਮਨਾਕ ਕਰਤੂਤ ਤੇ ਚੱਲਦੀ ਪਈ ਆ। ਲੱਗਦਾ ਹੈ ਕਿ ਜਦੋਂ ਜਿਹਦੀ ਇਹ ਚੱਲਦੇ ਪਏ ਆ ਕਿ ਸਭ ਤੋਂ ਵੱਡਾ ਨਲਾਇਕ ਕੌਣ ਆ। ਨਲਾਇਕ ਹੀ ਆ ਨਾ ਜਿਹੜੇ ਬੰਦੇ ਨੇ ਆਪਣੀ ਵਿਧਾਇਕੀ ਦੀ ਲੱਜ ਨਹੀਂ ਰੱਖੀ, ਸ਼ਰੇਆਮ ਬੈਟ ਫੜ ਕੇ ਤੇ ਉਹਦੇ ਪਿਛਵਾੜੇ ਤੇ ਬੈਟਿੰਗ ਜਾ ਕੀਤੀ, ਉਹ ਨਲਾਇਕ ਹੀ ਆ, ਨਿਕੰਮਾ ਹੀ ਆ। ਔਰ ਇਸ ਮਾਮਲੇ ਦੇ ਵਿੱਚ ਵੀ ਇਸ ਤਰ੍ਹਾਂ ਹੀ ਹੋਇਆ ਕਿ ਇੱਕ ਹਾਈਵੇ ਇੰਜੀਨੀਅਰ ਦੇ ਨਾਲ ਇਹਨੇ ਬੜੀ ਜ਼ਿਆਦਾ ਬਦਸਲੂਕੀ ਕੀਤੀ ਆ। ਕਾਂਗਰਸ ਦਾ ਜਿਹੜਾ ਵਿਧਾਇਕ ਆ ਨਿਤੀਸ਼ ਰਾਣਾ, ਇਹਨੇ ਉਹਨੂੰ ਰੱਸੀ ਨਾਲ ਬੰਨ੍ਹ ਕੇ ਤੇ ਚਿੱਕੜ ਦੇ ਵਿੱਚ ਨਹਾਇਆ ਤੇ ਬਹੁਤ ਗੰਦੀਆਂ ਭੱਦੀਆਂ ਗਾਲਾਂ ਕੱਢੀਆਂ। ਤੇ ਇਹ ਸਾਰਾ ਕੁਛ ਹੈ ਜਿਹੜਾ ਇਹ ਮੁੰਬਈ ਗੋਆ ਹਾਈਵੇ ਤੇ ਜਿਹੜਾ ਕਣਕ ਵਾਲੀ
ਸੜਕ ਦੇ ਵਿੱਚ ਜੋ ਟੋਏ ਸੀਗੇ ਉਹਨਾਂ ਨੂੰ ਲੈ ਕੇ ਵਾਪਰਿਆ, ਉੱਥੇ ਵਾਪਰਿਆ ਸਭ ਕੁਛ। ਹੁਣ ਜਿਹੜਾ ਉਹ ਮਾਮਲਾ ਸੀਗਾ ਤੇ ਜਿਹੜਾ ਆਹ ਮਾਮਲਾ ਹੈ, ਦੋਵਾਂ ਦੇ ਵਿੱਚ ਇੱਕ ਸਮਾਨਤਾ ਵੀ ਹੈਗੀ ਜੇ। ਸਮਾਨਤਾ ਕੀ ਆ ਕਿ ਜਿਵੇਂ ਉਹ ਕੈਲਾਸ਼ ਵਿਜੇ ਵਰਗੀਏ ਦਾ ਮੁੰਡਾ ਸੀ, ਯਾਨੀ ਬਹੁਤ ਵੱਡੇ ਆਗੂ ਦਾ ਮੁੰਡਾ ਸੀਗਾ ਤੇ ਕਿਸੇ ਟਾਈਮ ਉਹਨੇ ਵੀ ਜੁੱਤੀ ਚੁੱਕ ਲਈ ਸੀ ਇੱਕ ਅਫਸਰ ਤੇ, ਉਸੇ ਤਰ੍ਹਾਂ ਹੀ ਇਹਦਾ ਬਾਪ ਵੀ ਬਹੁਤ ਵੱਡਾ ਆਗੂ ਆ। ਉਹਦਾ ਨਾਮ ਹੈ ਨਰੇਸ਼ ਰਾਣੇ, ਜਿਹੜਾ ਕਿ ਮਹਾਰਾਸ਼ਟਰ ਦਾ ਸਾਬਕਾ ਮੁੱਖ ਮੰਤਰੀ ਆ। ਸੋ ਇਹਨਾਂ ਦੋਨਾਂ ਮਾਮਲਿਆਂ ਦੇ ਵਿੱਚ ਸਮਾਨਤਾਵਾਂ ਦੋ ਨੇ, ਇੱਕ ਤੇ ਇੱਕ ਦੋਵੇਂ ਵਿਧਾਇਕ, ਦੋਵੇਂ ਇੱਕ ਸਿਆਸੀ ਘਰਾਣੇ ਤੋਂ, ਔਰ ਤੀਜੀ ਸਮਾਨਤਾ ਹੈ ਕਿ ਦੋਵੇਂ ਨੌਜਵਾਨ। ਪਰ ਚੌਥੀ ਸਮਾਨਤਾ ਇਹ ਵੀ ਹੈ ਕਿ ਦੋਵੇਂ ਹੀ ਸਿਰੇ ਦੇ ਫਿਰ ਨਿਰਲੱਜ ਹੋਏ, ਦੋਨਾਂ ਨੂੰ ਹੀ ਆਪਣੇ ਆਪਣੇ ਅਹੁਦਿਆਂ ਦੀ ਮਰਿਆਦਾ ਦਾ ਖਿਆਲ ਨਹੀਂ ਹੈ। ਤਾਂ ਇਹ ਮਾਮਲਾ ਜਿਹੜਾ ਹੁਣ ਇੱਥੋਂ ਤੱਕ ਚਲੇ ਗਿਆ ਕਿ ਇਹਨੂੰ ਵੀ ਅਰੈਸਟ ਕਰ ਲਿਆ ਗਿਆ। ਹੁਣ ਦੇਖੋ ਜਿਹੜੀ ਉਹਨੇ ਕਾਰਵਾਈ ਕੀਤੀ ਸੀ ਭਾਜਪਾ ਵਾਲੇ ਨੇ, ਉਹਦੇ ਤੇ ਸਾਰਿਆਂ ਨੇ ਸਖਤ ਨੋਟਿਸ ਲਿਆ ਸੀਗਾ, ਲੋਕਾਂ ਨੇ ਵੀ ਉਹਨੂੰ ਕਾਫੀ ਤੱਤੀਆਂ ਠੰਡੀਆਂ ਸੁਣਾਈਆਂ ਸੀਗੀਆਂ। ਭਾਰਤੀ ਜਨਤਾ ਪਾਰਟੀ ਵਾਲੇ ਵੀ ਉਹਦੇ ਨਾਲ ਨਹੀਂ ਸੀ ਤਣੇ, ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਸੀ, ਜੇਲ੍ਹ ਦੀ ਉਹਨੂੰ ਰੋਟੀ ਖਾਣੀ ਪਈ। ਇੱਥੋਂ ਤੱਕ ਕਿ ਪ੍ਰਧਾਨ ਮੰਤਰੀ ਨੇ ਲਾ ਕੇ ਗੱਲ ਕਹੀ ਕਿ ਕਿਸੇ ਦਾ ਵੀ ਮੁੰਡਾ ਹੋਵੇ ਮਾਫ ਨਹੀਂ ਕੀਤੀ ਜਾਊਗੀ ਇਸ ਤਰ੍ਹਾਂ ਦੀ ਹਰਕਤ। ਤਾਂ ਹੁਣ ਇਸ ਮਾਮਲੇ 'ਚ ਵੀ ਇਹੋ ਕੁਝ ਵਾਪਰਿਆ ਵਾ, ਇਹਨੂੰ ਗ੍ਰਿਫਤਾਰ ਕਰ ਲਿਆ ਗਿਆ ਤੇ ਇਹਦੇ ਪਿਓ ਨੇ ਮਾਫੀ ਮੰਗੀ ਆ। ਏਡੀ ਨਲਾਇਕ ਲਾਦ ਨਾ ਹੋਵੇ ਕਿਸੇ ਦੀ ਕਿ ਬੁੱਢੇ ਬਾਰੇ ਬਾਪ ਨੂੰ ਇੱਕ ਸਿਆਸੀ ਪੁੱਤ ਦੇ ਕਰਤੂਤ ਦੇ ਹੱਥੋਂ ਮਾਫੀ ਮੰਗਣੀ ਪਵੇ। ਉਹ ਪਹਿਲਾਂ ਵੀ ਕਈ ਵਿਵਾਦਾਂ 'ਚ ਘਿਰ ਚੁੱਕਾ, ਪਰ ਔਲਾਦ ਨੇ ਬੁੱਢੇ ਬਾਰੇ ਇੱਕ ਵਾਰੀ ਫੇਰ ਮਾਫੀ ਮੰਗਾ ਦਿੱਤੀ। ਜੀ ਜੀ। ਅਗਲੀ ਜਿਹੜੀ ਗੱਲ ਕਰਦੇ, ਕਹਿੰਦੇ ਧਰਮਿੰਦਰ ਨੇ ਆਪਣੇ ਮੁੰਡੇ ਸਨੀ ਦਿਓਲ ਨੂੰ ਆਖਿਆ ਵੀ ਭਾਈ ਭਗਵੰਤ ਮਾਨ ਤੋਂ ਕੋਈ ਸਿੱਖ ਲਾ ਕਿੱਦਾਂ ਕਰੀਦੀ ਰਾਜਨੀਤੀ। ਸਿਆਸਤਦਾਨਾਂ ਦਾ ਜ਼ਿਕਰ ਚੱਲਦਾ ਪਿਆ, ਇਹ ਸਿਆਸਤਦਾਨ ਨਹੀਂ ਹੈ, ਵੈਸੇ ਤੇ ਸਾਬਕਾ ਸਿਆਸਤਦਾਨ ਹੈ ਧਰਮਿੰਦਰ, ਪਰ ਮੁੰਡਾ ਇਹਦਾ ਵੀ ਗਾਫਿਰ ਹੋ ਗਿਆ। ਜੇ ਪਿਓ ਨੂੰ ਕਹਿਣਾ ਪੈ ਗਿਆ ਕਿ ਆ ਭਾਈ ਪੁੱਤ ਤੂੰ ਉਹਨਾਂ ਤੋਂ ਸਿੱਖ, ਕੁਛ ਫਲਾਣੇ ਤੋਂ ਸਿੱਖ, ਜਦੋਂ ਫਲਾਣੇ ਦੀ ਕੋਈ ਉਦਾਹਰਨ ਦਿੱਤੀ ਜਾਂਦੀ ਹੈ ਤਾਂ ਇਹਦਾ ਮਤਲਬ ਇਹ ਆ ਕਿ ਉਹ ਉਹਦੇ ਤੋਂ ਕਿਤੇ ਅੱਗੇ ਖਲੋਤਾ। ਸੋ ਦੇਖੋ ਜੋ ਮਾਮਲਾ ਇਸ ਟਾਈਮ ਜਿੰਨੀ ਵੀ ਆਪਾਂ ਦੇਖੀਏ, ਜੋ ਵੀ ਸਾਡੇ ਭਾਜਪਾ ਦੇ ਜਾਂ ਅਕਾਲੀ ਦਲ ਦੇ ਜਾਂ ਕਾਂਗਰਸ ਦੇ ਜਾਂ ਆਮ ਆਦਮੀ ਪਾਰਟੀ ਦੇ ਵੈਸੇ ਦੇਖੀ ਆ, ਚਲੋ ਗਏ ਆ ਜਿਹੜੇ ਐਮਪੀਜ਼ ਵਿੱਚੋਂ, ਪੰਜਾਬ ਦੇ ਵਿੱਚੋਂ ਜਿਹੜੇ ਐਮਪੀਜ਼ ਗਏ, ਜਿਨ੍ਹਾਂ ਦੀ ਸਟਾਰਟਿੰਗ ਹੋਈ ਆ, ਸ਼ੁਰੂਆਤ ਕੀਤੀ ਆ। ਹੁਣ ਮੁਹੰਮਦ ਸਦੀਕ ਦੀ ਸ਼ੁਰੂਆਤ ਰਵੀ ਸ਼ਾਸਤਰੀ ਵਾਂਗੂ ਹੋਈ ਆ, ਜਿਵੇਂ ਸੁਸਤ ਜੀ ਕਰਦਾ ਹੁੰਦਾ ਸੀ ਨਾ ਵਨਡੇ ਕ੍ਰਿਕਟ ਦੇ ਵਿੱਚ, ਟੁੱਕ 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 ਟੁੱਕ, ਤੇ ਫੇਰ ਸਨੀ ਦਿਓਲ ਤੇ ਰਿਟਾਇਰ ਹਾਤੀ ਹੋ ਗਿਆ ਸ਼ੁਰੂ ਦੇ ਵਿੱਚ, ਉਹਦਾ ਕਿੱਸਾ ਤੇ ਉਹ ਇੱਕ ਵਾਰੀ ਖੜ ਗਿਆ। ਬਾਦਲ ਜੋੜਾ ਹਾਲੇ ਜਿਹੜਾ ਉਹ ਇਸ ਦੁਬਿਧਾ 'ਚ ਦੁਚਿੱਤੀ 'ਚ ਆ ਕਿ ਬੈਕ ਫੁੱਟ ਤੇ ਖੇਡਿਆ ਜਾਵੇ ਕਿ ਫਰੰਟ ਫੁੱਟ ਤੇ ਖੇਡਿਆ ਜਾਵੇ। ਫਿਰ ਜਿਹੜਾ ਭਗਵੰਤ ਮਾਨ ਹੈ ਉਹੀ ਨਜ਼ਰ ਆਉਂਦਾ ਜਿਹਨੇ ਜੈ ਸੂਰੀਏ ਵਾਂਗੂ ਸਟਾਰਟ ਲਿਆ, ਧੜਕ 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 ਧੜਕ। ਰੌਲਾ ਇਹ ਆ ਕਿ ਉਹਨੂੰ ਦਰਾਵੜ ਵਾਂਗੂ ਸੰਭਲ ਕੇ ਚੱਲਣਾ ਪਊਗਾ, ਤਾਂ ਹੀ ਮਾਈਕਲ ਬੇਵਨ ਵਾਂਗੂ ਦੀ ਫਿਨਿਸ਼ਿੰਗ ਹੋਣੀ ਹੈ, ਤਾਂ ਹੀ ਫਿਰ ਉਹ ਦੂਜੀ ਵਾਰ ਗਾਣਾ ਗਾ ਸਕਦਾ ਕਿ ਤੇਰੇ ਯਾਰ ਨੂੰ ਹਰਾਉਣ ਨੂੰ ਫਿਰਦੇ ਸੀ ਪਰ ਹਾਰਦਾ ਕਿੱਥੇ ਆ ਜੀ। ਇਹਦੀ ਸ਼ੁਰੂਆਤ ਜਿਹੜੀ ਹੋਈ ਆ ਉਹ ਠੀਕ ਆ, ਪਰ ਰੌਲਾ ਇਹ ਰਹਿੰਦਾ ਇਹਦਾ ਪਤਾ ਨਹੀਂ ਬੱਲਾ ਘਮਾਉਂਦਾ ਕਿਹੜੇ ਵੇਲੇ ਨੇ ਕਿੱਲੀਆਂ ਨੂੰ ਠੋਕ ਦੇਣਾ ਭਗਵੰਤ ਮਾਨ ਨੇ, ਇਹਦਾ ਰੌਲਾ ਰਹਿੰਦਾ। ਪਰ ਜ਼ਬਰਦਸਤ ਸ਼ੁਰੂਆਤ ਜਿਹੜੀ ਉਹ ਸਾਰਿਆਂ ਚੋਂ ਭਗਵੰਤ ਮਾਨ ਦੀ ਹੋਈ ਆ, ਦੂਜੇ ਜਿਹੜੇ ਆ ਉਹ ਪਿੱਛੇ ਖਲੋਤੇ ਆ। ਤਾਂ ਹੀ ਸਨੀ ਦਿਓਲ ਨੂੰ ਜੇ ਕਿਸੇ ਦੀ ਨਜ਼ੀਰ ਦਿੱਤੀ ਗਈ ਆ ਉਹਦੇ ਬਾਪ ਵੱਲੋਂ, ਤਾਂ ਨਜ਼ੀਰ ਦਿੱਤੀ ਗਈ ਆ ਭਗਵੰਤ ਮਾਨ ਦੀ, ਉਹਦੇ ਵੱਲ ਵੇਖ ਉਹਨੇ ਕਿੱਡਾ ਬਲੀਦਾਨ ਦਿੱਤਾ। ਹੁਣ ਉਹਦੀ ਪਰਫਾਰਮੈਂਸ ਜਿਹੜੀ ਹੈ ਭਗਵੰਤ ਮਾਨ ਦੀ ਤੁਸੀਂ ਚੁੱਕ ਕੇ ਦੇਖ ਲਓ। ਆ ਜਿਹੜਾ ਹੁਣ ਉਹਨੇ ਮੈਡੀਕਲ ਬਿੱਲ ਅਮੈਂਡਮੈਂਟ ਤੇ ਇੱਕ ਭਾਸ਼ਣ ਦਿੱਤਾ, 2.5 ਮਿੰਟ ਦਾ ਭਾਸ਼ਣ ਆ, ਕਿਆ ਗਜ਼ਬ ਦਾ ਭਾਸ਼ਣ ਹੈ। ਉਹਦੇ 'ਚ ਇੱਕ ਵਾਕ ਬੋਲਦਾ, ਕਹਿੰਦਾ ਕਿ ਗਰੀਬ ਦੇ ਬੱਚੇ ਡਾਕਟਰ ਕਿਉਂ ਨਹੀਂ ਬਣ ਸਕਦੇ, ਮਰੀਜ਼ ਹੀ ਕਿਉਂ ਬਣਦੇ ਆ। ਤੁਸੀਂ ਦੱਸੋ, ਇਹੋ ਜਿਹੀ ਲਾਈਨ ਜਿਹੜੀ ਆ ਉਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਗੈਰ ਸਧਾਰਨ ਲਾਈਨ ਆ ਜਿਹੜੀ ਬੋਲੀ ਗਈ ਭਾਸ਼ਣ ਦੇ ਵਿੱਚ, ਕਿ ਗਰੀਬ ਦਾ ਬੱਚਾ ਮਰੀਜ਼ ਹੀ ਕਿਉਂ ਬਣਦਾ, ਡਾਕਟਰ ਕਿਉਂ ਨਹੀਂ ਬਣਦਾ। ਤਾਂ ਇਹ ਚੀਜ਼ਾਂ ਜਿਹੜੀਆਂ ਭਗਵੰਤ ਮਾਨ ਦੇ ਹੱਕ 'ਚ ਭੁਗਤਦੀਆਂ, ਕੋਈ ਹੋਵੇ ਆਲੋਚਕ ਲੱਖ ਹੋਵੇ, ਕੋਈ ਸਮਰਥਕ ਹੋਵੇ ਲੱਖ ਹੋਵੇ। ਆਪਾਂ ਵੀ ਬਹੁਤ ਆਲੋਚਨਾ ਕੀਤੀ ਹੈ ਕਈ ਮੌਕਿਆਂ ਤੇ ਭਗਵੰਤ ਮਾਨ ਦੀ, ਪਰ ਭਗਵੰਤ ਮਾਨ ਇਸ ਟਾਈਮ ਜਿਹੜੀ ਸਟਾਰਟ ਹੋਈ ਆ, ਸਟਾਰਟਿੰਗ ਪੁਆਇੰਟ ਤੋਂ ਜਿਹੜੇ ਦੌੜਾਕ ਦੌੜੇ ਆ, ਇਹਨਾਂ ਦੇ ਵਿੱਚੋਂ ਸਾਰਿਆਂ ਤੋਂ ਮੋਹਰੀ ਨਜ਼ਰ ਆਉਂਦਾ। ਤਾਂ ਅੱਗੇ ਕੀ ਹੋਊਗਾ ਪਤਾ ਨਹੀਂ ਹੈ, ਪਰ ਸਨੀ ਦਿਓਲ ਨੇ ਜੋ ਕੀਤਾ ਵਾਕਿਆ, ਮੈਂ ਜਿਵੇਂ ਅੱਗੇ ਕਿਹਾ, ਜਾਂ ਤਾਂ ਉਹ ਨਾੜੀਪੁਣਾ ਸੀਗਾ ਜਾਂ ਉਹ ਬਹੁਤਾ ਹੀ ਸੱਚਾ ਸੁੱਚਾ ਸਾਬਤ ਕਰ ਰਿਹਾ ਸੀ ਆਪਣੇ ਆਪ ਨੂੰ। ਇਹ ਚੀਜ਼ ਸਾਫ਼ ਹੋ ਗਈ ਹੈ ਕਿ ਉਹ ਨੁਮਾਇੰਦਾ ਨਿਯੁਕਤ ਨਹੀਂ ਕਰ ਸਕਦਾ ਮੀਟਿੰਗਾਂ ਵਾਸਤੇ ਸੰਵਿਧਾਨਕ ਤੌਰ ਤੇ, ਤਾਂ ਫਿਰ ਉਹਨੂੰ ਯੂ ਟਰਨ ਲੈਣਾ ਪਿਆ, ਕਹਿੰਦਾ ਨਹੀਂ ਜੀ ਇਹ ਮੇਰਾ ਪੀਏ ਆ, ਤਾਂ ਜਦ ਕਿ ਉਹਦਾ ਪੱਤਰ ਜਿਹੜਾ ਸੀਗਾ ਉਹ ਹੋਰ ਮਜ਼ਮੂਨ ਦਾ ਸੀਗਾ। ਤਾਂ ਇਸੇ ਕਰਕੇ ਹੀ ਧਰਮਿੰਦਰ ਨੇ ਸ਼ਾਇਦ ਉਹਨੂੰ ਇਸ਼ਾਰਾ ਕੀਤਾ ਕਿ ਜਿਹੜਾ ਭਗਵੰਤ ਮਾਨ ਆ ਉਹ ਵੀ ਆਰਟਿਸਟ ਲਾਈਨ 'ਚੋਂ ਆਇਆ,
ਉਹ ਵੀ ਬੰਦਾ ਕਲਾਕਾਰ ਸੀਗਾ, ਉਹਦੇ ਤੋਂ ਸਿੱਖ, ਜੇ ਤੂੰ ਸਿੱਖਣਾ ਚਾਹੇ ਤੇ ਸਭ ਤੋਂ ਵਧੀਆ ਭਗਵੰਤ ਮਾਨ ਤੋਂ ਸਿੱਖ ਸਕਦਾ ਹੈ। ਜੀ ਵਾਕਿਆ ਵੈਸੇ ਜੇ ਚਾਹੀਦਾ, ਜੇ ਕਿਸੇ ਨੇ ਸਿਆਸਤ 'ਚ ਆਉਣਾ ਫਿਰ ਤਾਂ ਫਿਰ ਹੋ ਕੇ ਕੰਮ ਕਰ ਲੈਣ, ਨਹੀਂ ਤਾਂ ਵੇਖੇ ਹੀ ਆ ਬਹੁਤ ਜ਼ਿਆਦਾ ਜਿਹੜੇ ਇੱਧਰੋਂ ਉੱਧਰੋਂ ਬਣਦੇ ਨੇ ਸਿਆਸਤਦਾਨ, ਬਾਅਦ 'ਚ ਪੁੱਛਦੇ ਹੀ ਕੁਛ ਨਹੀਂ ਆ ਉੱਥੋਂ ਦੇ ਲੋਕਾਂ ਨੂੰ ਵੀ ਜਿਹੜਾ ਸੋਚਣਾ ਲਈ ਚਾਹੀਦਾ ਵੀ ਤੁਹਾਨੂੰ ਇਹ ਸਮਾਂ ਦੇਣਗੇ ਵੀ ਜਾਂ ਨਹੀਂ। ਅਗਲੀ ਮਿੰਟੂ ਜੀ ਗੱਲ ਕਰੀਏ, ਕਹਿੰਦੇ ਖਾਲੜਾ ਕੇਸ ਦੇ ਵਿੱਚ DSP ਜਸਪਾਲ ਨੂੰ ਹਾਈ ਕੋਰਟ ਦੇ ਵੱਲੋਂ ਝਟਕਾ। ਦੇਖੋ ਜਿਹੜਾ ਇਹ ਜਸਵੰਤ ਸਿੰਘ ਖਾਲੜਾ ਜੀ ਵਾਲਾ ਕੇਸ ਆ, ਇਹਦੇ ਵਿੱਚ ਬਹੁਤ ਸਾਰੇ ਲੋਕਾਂ ਨੂੰ ਪਤਾ ਹੋਣਾ, ਜੇ ਕਿਸੇ ਨੂੰ ਨਹੀਂ ਤਾਂ ਉਹਦੀ ਜਾਣਕਾਰੀ ਲਈ ਦੱਸ ਦੇਵਾਂ ਕਿ ਕੁਝ ਮੁਲਜ਼ਮਾਂ ਨੂੰ ਇਹਦੇ ਵਿੱਚ ਉਮਰ ਕੈਦ ਹੋਈ ਵੀ ਆ, ਯਾਨੀ ਸਜ਼ਾ ਹੋਈ ਆ ਜੀ। ਉਹਦੇ ਵਿੱਚ ਇੱਕ ਸਾਬਕਾ DSP ਵੀ ਆ ਜਸਪਾਲ ਸਿੰਘ। ਹੁਣ ਜਸਪਾਲ ਸਿੰਘ ਦੀ ਕੋਸ਼ਿਸ਼ ਉਹੀ ਸੀਗੀ ਜਿਹੜੀ ਪਿੰਕੀ ਨੇ ਕੀਤੀ ਤੇ ਸਫਲਤਾਪੂਰਵਕ ਨੇਪਰੇ ਚੜ ਗਈ, ਫਿਰ ਜਿਹੜੀ UP ਵਾਲਿਆਂ ਨੇ ਕੀਤੀ ਤੇ ਸਫਲਤਾਪੂਰਵਕ ਨੇਪਰੇ ਚੜ ਗਈ, ਜਾਂ ਹੋਰ ਦਰਜਨਾਂ ਅਫਸਰਾਂ ਨੇ ਕੀਤੀ ਨੇਪਰੇ ਚੜ ਗਈ, ਯਾਨੀ ਪ੍ਰੀ ਮੈਚੁਰ ਰਿਹਾਈ। ਸੋ ਇਹਨੇ ਰਿਟ ਲਾਈ ਸੀ ਇੱਕ, ਉਹ ਰਿਟ ਜਿਹੜੀ ਆ ਖਾਰਜ ਹੋ ਗਈ, ਰਿਟ ਖਾਰਜ ਹੋ ਗਈ। ਪਰ ਜਿਹੜਾ ਸਿੰਗਲ ਬੈਂਚ ਸੁਣਦਾ ਪਿਆ ਸੀ ਉਸ ਰਿਟ ਨੂੰ, ਉਹਨਾਂ ਨੇ ਕਿਹਾ ਕਿ ਠੀਕ ਆ, ਕਿਉਂਕਿ ਪੰਜਾਬ ਸਰਕਾਰ ਨੇ ਇੱਕ ਐਤਰਾਜ਼ ਲਿਖਿਆ ਸੀਗਾ ਜਵਾਬ ਦੇ ਵਿੱਚ ਕਿ ਦੇਖੋ ਮਾਮਲਾ ਕੀਤਾ ਇਨਵੈਸਟੀਗੇਟ CBI ਨੇ, ਇਹਦੇ ਵਿੱਚ ਕੇਂਦਰ ਦੀ ਸਹਿਮਤੀ ਲਓ, ਉਹਦੀ ਜ਼ਰੂਰੀ ਆ, ਪ੍ਰੀ ਮੈਚੁਰ ਰਿਲੀਜ਼ ਜਿਹੜੀ ਆ ਉਹ ਤਾਂ ਹੀ ਅੱਗੇ ਤੁਰ ਸਕਦੀ। ਤਾਂ ਇਹਨਾਂ ਨੇ ਸਾਫ਼ ਤੌਰ ਤੇ ਲਿਖ ਕੇ ਦੇ ਦਿੱਤਾ ਸੀ। ਕੈਪਟਨ ਅਮਰਿੰਦਰ ਸਿੰਘ ਦੀ ਹੋਈ ਉਦੋਂ ਸਰਕਾਰ, ਮੇਰੇ ਖਿਆਲ ਦੇ ਨਾਲ 17 ਦੀ ਗੱਲ ਆ, 18 ਦੇ ਵਿੱਚ ਆ ਕੇ ਉਹਦੀ ਜਿਹੜੀ ਉਹ ਪਟੀਸ਼ਨ ਹੈ ਉਹ ਖਾਰਜ ਹੋ ਜਾਂਦੀ ਆ। ਤੇ ਉਹ ਜਦੋਂ ਖਾਰਜ ਹੋ ਜਾਂਦੀ ਆ, ਉਹਦੇ ਵਿੱਚ ਇੱਕ ਆਰਡਰ ਲਿਖ ਦਿੱਤਾ ਜਾਂਦਾ ਕਿ ਠੀਕ ਆ, ਤੁਸੀਂ ਜਿੱਦਾਂ ਕਿਹਾ ਪੈਂਡਿੰਗ ਰੱਖੀ ਆ ਪਟੀਸ਼ਨ, ਕਿਉਂਕਿ ਇਹਨਾਂ ਨੇ ਪੰਜਾਬ ਵਾਲਿਆਂ ਨੇ ਪੈਂਡਿੰਗ ਰੱਖ ਲਈ ਕਿ ਉਹਨਾਂ ਦੀ ਪਹਿਲਾਂ ਸਹਿਮਤੀ ਲਓ, ਤਾਂ ਉਹਨਾਂ ਨੇ ਆਖਿਆ ਕਿ ਠੀਕ ਆ, ਚਲੋ ਤੁਹਾਡਾ ਇਤਰਾਜ਼ ਵਾਜਬ ਆ। ਉਹਨਾਂ ਨੇ ਕੇਂਦਰ ਵਾਲਿਆਂ ਨੇ ਨਹੀਂ ਕੀਤਾ ਕੁਛ, ਅਸੀਂ ਇਹਨੂੰ ਖਾਰਜ ਕਰਦੇ ਆ। ਪਰ ਜਿਹੜਾ ਅਸਥਾਈ ਛੁੱਟੀ ਦਾ, ਯਾਨੀ ਜੋ ਆਪਾਂ ਪੈਰੋਲ ਕਹਿੰਦੇ ਆ, ਤੇ ਉਹਦਾ ਹੱਕ ਬਣਦਾ DSP ਜਸਪਾਲ ਸਿੰਘ ਨੂੰ, ਇਹ ਦੇ ਦਿਓ। ਹੁਣ ਜਿਹੜਾ ਉਹ ਫੈਸਲਾ ਹੋਇਆ ਉਹਦੇ ਚ ਇੱਕ ਤੇ ਖੁਸ਼ੀ ਸੀ, ਇੱਕ ਗਮ ਸੀਗਾ ਪੀੜਤ ਧਿਰ ਲਈ। ਖੁਸ਼ੀ ਇਸ ਗੱਲ ਦੀ ਸੀਗੀ ਕਿ ਪ੍ਰੀ ਮੈਚੁਰ ਰਿਲੀਜ਼, ਯਾਨੀ ਪਹਿਲਾਂ ਹੀ ਜਿਹੜੀ ਉਹਦੀ ਰਿਹਾਈ ਸੀਗੀ ਉਹ ਖਾਰਜ ਹੋ ਗਈ। ਪਰ ਦੂਸਰਾ ਜਿਹੜਾ ਦੁੱਖ ਵਾਲਾ ਪਹਿਲੂ ਸੀ ਉਹ ਸੀਗਾ ਕਿ ਪੈਰੋਲ ਉਹਦੀ ਜਿਹੜੀ ਆ ਉਹਦੇ ਵਾਸਤੇ ਰਸਤਾ ਖੁੱਲ ਗਿਆ ਸੀਗਾ। ਤਾਂ ਉਹਨਾਂ ਨੇ ਫਿਰ ਸਿੰਗਲ ਬੈਂਚ ਦੇ ਇਸ ਫੈਸਲੇ ਨੂੰ ਚੈਲੰਜ ਕੀਤਾ, ਡਬਲ ਬੈਂਚ ਖੁੱਲੇ। ਤਾਂ ਉਹਨਾਂ ਨੇ ਜਿਹੜਾ ਸਿੰਗਲ ਬੈਂਚ ਵਾਲਾ, ਯਾਨੀ ਥੱਲੜੇ ਪਾਸਿਓਂ ਜਿਹੜਾ ਫੈਸਲਾ ਹੋਇਆ ਸੀਗਾ, ਮੈਂ ਉਹਨੂੰ ਥੱਲੜਾ ਪਾਸਾ ਨਹੀਂ ਕਹਿ ਸਕਦੇ, ਪਰ ਥੋੜਾ ਜਿਹਾ ਅਪਰੇਟ ਕਰਕੇ ਇਹਨੂੰ ਕਹਿ ਸਕਦੇ, ਕਿਉਂਕਿ ਸਿੰਗਲ ਬੈਂਚ ਨਾਲ ਡਬਲ ਬੈਂਚ ਹੈ ਜਿਹੜਾ ਉਹ ਵਧੇਰੇ ਫਿਰ ਸਖਤ ਹੁੰਦਾ ਥੋੜਾ ਜਿਹਾ, ਜੇ ਆਪਾਂ ਕੰਪੈਰੇਟਿਵਲੀ ਦੇਖਦੇ ਹਾਂ, ਤੁਲਨਾਤਮਕ ਤੌਰ ਤੇ ਦੇਖਦੇ ਹਾਂ। ਤਾਂ ਉਹਨਾਂ ਨੇ ਇਸ ਚੀਜ਼ ਨੂੰ ਸਟੇ ਕਰ ਦਿੱਤਾ। ਹੁਣ ਚਲੋ ਸਟੇ ਹੋ ਗਿਆ, ਅੱਗੇ ਵੇਖਦੇ ਹਾਂ ਕੀ ਨਿਬੜਦਾ। ਪਰ ਇਹਦੇ ਵਿੱਚ ਇੱਕ ਚੀਜ਼ ਤੁਸੀਂ ਸ਼ਾਇਦ ਗੌਰ ਕੀਤੀ ਹੋਣੀ ਆ, ਮੈਂ ਤੇ ਗੌਰ ਕੀਤੀ ਆ। ਹੁਣ ਪੰਜਾਬ ਸਰਕਾਰ ਨੇ ਉੱਥੇ ਕੀ ਇਤਰਾਜ਼ ਲਾਇਆ, ਇਹ ਕਹਿੰਦੇ ਆ ਕਿ ਦੇਖੋ ਜੀ ਮਾਮਲਾ CBI ਨੇ ਇਨਵੈਸਟੀਗੇਟ ਕੀਤਾ ਤੇ ਕੇਂਦਰ ਸਰਕਾਰ ਜਿਹੜੀ ਆ ਉਹ ਪਹਿਲਾਂ ਸਹਿਮਤੀ ਦੇਵੇ, ਉਸ ਤੋਂ ਬਾਅਦ ਹੀ ਤੁਸੀਂ ਕੋਈ ਫੈਸਲਾ ਕਰਾ। ਤਾਂ ਹੁਣ ਇੱਥੇ ਕੀ ਆ, ਜਦੋਂ ਇਹਨਾਂ ਨੇ UP ਵਾਲੇ ਛੱਡੇ ਆ, ਮਾਮਲਾ ਤੇ ਉਦੋਂ ਵੀ CBI ਦੇ ਕੋਲ ਸੀਗਾ ਨਾ, CBI ਕੋਰਟ ਨੇ ਉਹਨਾਂ ਨੂੰ ਸਜ਼ਾ ਯਾਫਤਾ ਕੀਤਾ, ਤਾਂ ਉਹਨਾਂ ਵੇਲੇ ਇਹ ਐਤਰਾਜ਼ ਕਿਉਂ ਨਹੀਂ ਲਾਇਆ ਗਿਆ, ਬਹੁਤ ਵੱਡਾ ਸਵਾਲ ਹੈ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਗੁਰਦੁਆਰੇ ਵਿੱਚ ਅੰਤਿਮ ਅਰਦਾਸ ਲਈ ਗਰੀਬ ਪਰਿਵਾਰ ਤੋਂ ਮੰਗੇ 2100 ਰੁਪਏ, ਮਨਾ ਕਰਨ ਤੇ ਹਾਲ ਦੇ ਵਿੱਚ ਲਾਤਾ ਤਾਲਾ। ਹੈਲੋ, ਆਵਾਜ਼ ਟੁੱਟ ਗਈ ਹੈ ਜੀ। ਹੈਲੋ ਜੀ ਜੀ ਮਿੰਟੂ ਜੀ, ਅਗਲੀ ਜਿਹੜੀ ਖਬਰ ਆ ਉਸ ਦੇ ਉੱਤੇ ਜੇ ਨਜ਼ਰ ਮਾਰੀ ਤਾਂ ਕਹਿੰਦੇ ਗੁਰਦੁਆਰੇ ਦੇ ਵਿੱਚ ਅੰਤਿਮ ਅਰਦਾਸ ਲਈ ਗਰੀਬ ਪਰਿਵਾਰ ਤੋਂ ਮੰਗਿਆ ਸੀ 2100 ਰੁਪਈਆ ਤੇ ਮਨਾ ਕਰਨ ਤੇ ਹਾਲ ਤੇ ਲਾਤਾ ਤਾਲਾ। ਦੇਖੋ ਇਹ ਨਾਭੇ ਦੀ ਘਟਨਾ ਵਾ, ਇਹਦੇ ਵਿੱਚ ਇੱਕ ਗਰੀਬ ਪਰਿਵਾਰ ਦੋਸ਼ ਲਾਉਂਦਾ ਪਿਆ, ਜਿਨ੍ਹਾਂ ਨੇ ਮੇਰੇ ਖਿਆਲ ਦੇ ਨਾਲ ਇੱਕ ਟੈਲੀਵਿਜ਼ਨ ਚੈਨਲ ਤੇ ਵੀ ਆ ਕੇ ਦੋਸ਼ ਲਾਇਆ ਵਾ ਕਿ ਸਾਡਾ ਕੋਈ ਜੀ ਗੁਜ਼ਰ ਗਿਆ ਸੀਗਾ, ਉਹ ਸਭ ਭੋਗ ਪਾਉਣਾ ਸੀਗਾ, ਜਦੋਂ ਅਸੀਂ ਗਏ ਤੇ ਜੋ ਅੰਤਮ ਅਰਦਾਸ ਦੀ ਕੋਈ ਪ੍ਰਕਿਰਿਆ ਹੁੰਦੀ ਹੈ, ਜੋ ਵੀ ਰਸਮ ਹੁੰਦੀ ਆ, ਤਾਂ ਉਹਦੇ ਲਈ ਸਾਡੇ ਕੋਲੋਂ 2100 ਰੁਪਏ ਦੀ ਮੰਗ ਕੀਤੀ ਗਈ। ਤੇ ਉਹਨਾਂ ਆਖਿਆ ਕਿ ਹੈਸੀਅਤ ਮੁਤਾਬਕ ਸਾਡੇ ਕੋਲ ਪੈਸੇ ਹੈ ਜਿਹੜੇ ਉਹ ਇੰਨੇ ਹੈ ਨਹੀਂ ਗੇ, ਤੁਸੀਂ ਥੋੜੇ ਬਹੁਤੇ ਘੱਟ ਕਰੋ। ਤੇ ਗੁਰਦੁਆਰੇ ਦੇ ਜਿਹੜੇ ਪ੍ਰਬੰਧਕ ਸੀਗੇ ਉਹ ਫਿਰ ਹਾਲ ਕਮਰੇ ਨੂੰ ਤਾਲਾ ਲਾ ਦਿੰਦੇ ਆ। ਤਾਂ ਪੀੜਤ ਪਰਿਵਾਰ ਨੇ ਪੁਲਿਸ ਕੋਲ ਇਸ ਮਾਮਲੇ ਦੀ ਰਿਪੋਰਟ ਵੀ ਦਰਜ ਕਰਵਾਈ ਹੈ। ਤਾਂ ਮਾਮਲਾ ਕੁੱਲ ਮਿਲਾ ਕੇ ਚੱਲ ਗਿਆ ਪੁਲਿਸ ਦੇ ਕੋਲ, ਜਦਕਿ ਬਹੁਤ ਮੈਂ ਕਹੂੰਗਾ ਕਿ ਮੰਦਭਾਗਾ ਹੈ ਕਿ ਇਸ ਤਰ੍ਹਾਂ ਦਾ ਮਸਲਾ ਜਿਹੜਾ ਉਹ ਚਲਾ ਜਾਵੇ ਥਾਣਿਓਂ ਕਠਾਣੇ। ਤਾਂ ਦੇਖੋ, ਜੇ ਮੰਨ ਲਓ ਕਿਸੇ ਗਰੀਬ ਦੇ ਕੋਲ ਨਹੀਂ ਪੈਸੇ ਹੈਗੇ, ਤੇ ਉਹ ਤੇ ਜੇ ਗੁਰੂ ਘਰ ਦੇ ਵਿੱਚੋਂ ਦੇ ਦਿੱਤੇ ਜਾਣ
ਤਾਂ ਨਿਆਸਰੇ ਨੂੰ ਆਸਰਾ ਹੋ ਜਾਊਗਾ। ਹਾਂ ਠੀਕ ਹੈ, ਜੇ ਕੋਈ ਆਉਂਦਾ, ਕਿਉਂਕਿ ਗੁਰੂ ਘਰ ਦੇ ਪ੍ਰਬੰਧ ਵੀ ਮਾਇਆ ਨਾਲ ਚੱਲਦੇ ਆ, ਚਾਹੇ ਛੋਟਾ ਗੁਰੂ ਘਰ ਹੋਵੇ ਚਾਹੇ ਵੱਡਾ ਗੁਰੂ ਘਰ ਹੋਵੇ, ਤਾਂ ਉਹ ਵੀ ਚੀਜ਼ ਜਿਹੜੀ ਆ ਉਹ ਬੈਲੈਂਸ ਰੱਖ ਕੇ ਚਲਾਉਣੀ ਪੈਂਦੀ ਆ। ਤਾਂ ਕਹਿਣ ਦਾ ਮਤਲਬ ਹੈ ਕਿ ਜੇ ਤੇ ਕੋਈ ਸਹਿੰਦਾ ਠੀਕ ਆ, ਮਰਜ਼ੀ ਦੇ ਨਾਲ ਕੋਈ ਘੰਟਾ ਦਿੰਦਾ ਠੀਕ ਹੈ, ਮਨਜ਼ੂਰ ਆ, ਪਰ ਦੁਖਤ ਮੌਕੇ ਤੇ ਜੇ ਇਹ ਸ਼ਰਤ ਰੱਖਦੇ ਨਹੀਂ ਕਿ ਭਾਈ ਤੁਹਾਨੂੰ ਅਸੀਂ ਗੁਰੂ ਘਰ ਵਰਤਣ ਵਾਸਤੇ, ਕਿਉਂਕਿ ਦੇਖੋ ਉੱਥੇ ਹੋਰ ਤੇ ਕੁਛ ਹੋਣਾ ਨਹੀਂ ਹੈ। ਮੰਨ ਲਓ ਕਿ ਦਾਲ ਫੁਲਕਾ ਅਗਲੇ ਨੇ ਵਰਤਾਉਣਾ, ਜੋ ਵੀ ਉਹਨਾਂ ਦੀ ਹੈਸੀਅਤ ਔਕਾਤ ਹੈ, ਇੱਕ ਸਿਰਫ ਥਾਂ ਹੀ ਵਰਤਣੇ ਆ ਨਾ ਗੁਰੂ ਘਰ ਦੇ, ਤੇ ਉਹਦੇ ਲਈ ਕਹਿਣਾ ਕਿ ਇੰਨੇ 100 ਰੁਪਏ ਹੈਗੇ ਆ ਤੇ ਗੁਰੂ ਘਰ ਦੇ ਵਿੱਚ ਆ ਜਾਓ, ਗੁਰੂ ਘਰ ਦੇ ਵਿੱਚ ਚੀਜ਼ਾਂ ਵਰਤ ਲਵੋ, ਇਹ ਤੇ ਮੇਰੇ ਖਿਆਲ ਦੇ ਨਾਲ ਬਹੁਤ ਉਲਟਾ ਪੁਲਟਾ ਕੰਮ ਹੋਣ ਡਿਆ। ਔਰ ਮਾਫ ਕਰਨਾ, ਸਾਡੇ ਪੰਜਾਬ ਦੇ ਵਿੱਚ ਜਿਹੜੀ ਬਾਬੇ ਨਾਨਕ ਦੀ ਧਰਤੀ, ਇੱਥੇ ਤੇ ਸੋਸ਼ਲੀ ਬਾਈਕਾਟ ਤੱਕ ਹੋ ਜਾਂਦੇ ਗੁਰੂ ਘਰਾਂ ਚੋਂ ਅਨਾਉਂਸਮੈਂਟ ਕਰਕੇ। ਇੱਥੇ ਤੇ ਸਿਲਿਆਂ ਦੇ ਵਿੱਚੋਂ ਲਾਸ਼ਾਂ ਤੱਕ ਚੁਕਾ ਦਿੱਤੀਆਂ ਜਾਂਦੀਆਂ ਇੱਕ ਤਬਕੇ ਦੀਆਂ। ਤਾਂ ਇਹ ਚੀਜ਼ ਜਿਹੜੀ ਆ ਉਹ ਬਹੁਤ ਜ਼ਿਆਦਾ ਗਲਤ ਆ, ਬਹੁਤ ਜ਼ਿਆਦਾ ਗਲਤ ਆ। ਵੈਸੇ ਵੀ ਜਿਹੜੇ ਅੱਜ ਕੱਲ ਦੇ ਇਹ ਮਾਹੌਲ 'ਚ ਜਿਹੜੇ ਪੁਜਾਰੀ ਆ ਨਾ, ਪੁਜਾਰੀਵਾਦ, ਕਿਉਂਕਿ ਪੁਜਾਰੀਵਾਦ ਦਾ ਇੱਕ ਖਾਤਾ ਆ, ਇਹ ਧਰਮ ਦਾ ਪਸਾਰ ਘੱਟ ਕਰਦਾ, ਕਾਰੋਬਾਰ ਵਧੇਰੇ ਕਰਦਾ, ਜਦ ਕਿ ਸਿੱਖੀਜ਼ਮ ਦੇ ਵਿੱਚ ਇਸ ਤਰ੍ਹਾਂ ਦੀ ਵਿਵਸਥਾ ਨਹੀਂ ਹੈ। ਸੋ ਇਹਨਾਂ ਨੂੰ ਚਾਹੀਦਾ ਕਿ ਕਾਰੋਬਾਰ ਕਰਨ ਦੀ ਥਾਂ ਤੇ ਪਸਾਰ ਕਰਨ, ਲੋਕ ਜਿਹੜੇ ਨਿਆਸਰੇ ਆ ਉਹਨਾਂ ਨੂੰ ਆਸਰਾ ਦੇਣ, ਨਿਉਤਿਆਂ ਨੂੰ ਵੋਟ ਦੇਣ, ਜਿਹੜਾ ਕਿ ਇੱਥੋਂ ਦੀ ਗੁਰੂ ਘਰ ਦੀ ਬਾਣੀ ਦਾ ਸਿਧਾਂਤ ਆ, ਬਾਣੀ ਦੀ ਇਹ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਜਿਹੜੀ ਖਾਸੀਅਤ ਆ ਉਹਦੇ ਤੇ ਪਹਿਰਾ ਦੇਣ। ਸੋ ਬਹੁਤ ਜ਼ਿਆਦਾ ਮੰਦਭਾਗੀ ਗੱਲ ਆ ਕਿ ਇਹੋ ਜਿਹਾ ਮਸਲਾ ਹੁਣ ਥਾਣੇ ਘਟਾਣੇ ਹੋ ਗਿਆ। ਜੀ ਜੀ ਜੀ। ਅਗਲੀ ਗੱਲ ਕਰਦੇ ਮਿੰਟੂ ਜੀ, ਕਹਿੰਦੇ ਪੰਜਾਬ ਦੇ ਵਿੱਚ ਅਨੋਖੇ ਪਟਵਾਰੀ ਘੁਟਾਲੇ ਦਾ ਹੋਇਆ ਪਰਦਾਵਾਸ਼, ਸਰਕਾਰੀ ਰਿਕਾਰਡ ਜਿਹੜੇ ਅਦਾਲਤ ਆ, ਕਿਤੇ ਇਹਨੂੰ ਪਟਵਾਰੀ ਗੈਪ ਤਾਂ ਨਹੀਂ ਕਹਿ ਦੇਣਗੇ ਬਾਅਦ ਚ? ਨਹੀਂ, ਐਸਾ ਕੁਛ ਨਹੀਂ ਹੈ। ਵੈਸੇ ਇਹ ਤਾਂ ਸੰਨੀ ਦਿਓਲ ਨੂੰ ਪਿੱਟਦੇ ਪਏ ਆ ਕਿ ਸੰਨੀ ਦਿਓਲ ਸਾਨੂੰ ਲੈ ਕੇ ਬਹਿ ਗਿਆ, ਕਿਉਂਕਿ ਜਿਵੇਂ ਸੰਨੀ ਦਿਓਲ ਨੇ ਗਾਂ ਕਰਿੰਦਾ ਰੱਖ ਲਿਆ, ਪਟਵਾਰੀਆਂ ਨੇ ਵੀ ਕਰਿੰਦੇ ਰੱਖੇ ਸੀਗੇ। ਹੁਣ ਸੰਨੀ ਦਿਓਲ ਨੂੰ ਤੇ ਕੁਛ ਹੋਇਆ ਨਹੀਂ ਆ, ਸੰਨੀ ਦਿਓਲ ਤੇ ਠਹਿਰਿਆ ਮੈਂਬਰ ਪਾਰਲੀਮੈਂਟ, ਪਟਵਾਰੀਆਂ ਦੀ ਵਾਟ ਲੱਗ ਗਈ ਆ, ਕਿਉਂਕਿ ਵਿਜੀਲੈਂਸ ਨੇ ਲਿਸਟਾਂ ਬਣਾ ਲਈਆਂ। ਵਿਜੀਲੈਂਸ ਨੇ ਜਿਹੜੀਆਂ ਲਿਸਟਾਂ ਬਣਾਈਆਂ ਉਹਨਾਂ ਦੇ ਵਿੱਚ 100 ਪਟਵਾਰੀਆਂ ਨੂੰ ਬਾਈ ਨੇਮ ਨਾਮਜ਼ਦ ਕੀਤਾ ਗਿਆ ਕਿ ਹਾਂ ਜਿਹੜੇ ਪਟਵਾਰੀ ਆ ਪਟਵਾਰਖਾਨਿਆਂ 'ਚ ਇੱਕ ਪਿਆਦਾ ਬਣਾਉਂਦੇ ਆ, ਜਿਹੜਾ ਨਾ ਸਿਰਫ ਸਰਕਾਰੀ ਰਿਕਾਰਡ ਦੇ ਵਿੱਚ ਕੰਮ ਕਰਦਾ, ਮਤਲਬ ਕਿ ਜੋ ਵੀ ਕੰਮਕਾਜ ਹੁੰਦਾ, ਦਫ਼ਤਰੀ ਕੰਮਕਾਜ, ਰਿਕਾਰਡ ਦਾ ਜਿਹੜਾ ਵੀ ਹਿੱਸਾ ਹੁੰਦਾ ਉਹਦੇ ਵਿੱਚ ਨਾ ਸਿਰਫ ਉਹ ਕੰਮ ਕਰਦਾ, ਬਲਕਿ ਜਿਹੜਾ 2 ਨੰਬਰ ਦੇ ਪੈਸੇ ਹੁੰਦੇ ਉਹ ਵੀ ਵਸੂਲ ਕਰਦਾ। ਹਾਲਾਂਕਿ ਸਾਰੇ ਪਟਵਾਰੀ ਨਹੀਂ, ਕੁੱਲ ਮੇਰੇ ਖਿਆਲ ਦੇ ਨਾਲ ਪੰਜਾਬ ਦੇ ਵਿੱਚ 4716 ਪਟਵਾਰੀਆਂ ਦੀ ਪ੍ਰਵਾਨਗੀ ਹੈ, ਪਰ ਇਸ ਸਮੇਂ ਜਿਹੜੀ ਨਿਯੁਕਤੀ ਆ ਉਹ 2600 ਪਟਵਾਰੀਆਂ ਦੀ ਆ। 2600 ਪਟਵਾਰੀਆਂ ਦੇ ਵਿੱਚੋਂ 100 ਦਾ ਨਾਮ ਗਿਆ। ਆਪਾਂ ਸਾਰੇ ਪਟਵਾਰੀਆਂ ਨੂੰ ਨਹੀਂ ਕਹਿ ਸਕਦੇ, 100 ਪਟਵਾਰੀਆਂ ਦਾ ਨਾਮ ਗਿਆ ਵਾ, ਜਿਹੜਾ ਪਹਿਲੀ ਲਿਸਟ ਇਹਨਾਂ ਨੇ ਸੌਂਪੀ ਆ ਵਿਜੀਲੈਂਸ ਵਾਲਿਆਂ ਨੇ। ਇਹ ਸੱਚ ਆ, ਹਕੀਕਤ ਆ, ਇਹਦੇ ਤੋਂ ਕੋਈ ਮੁਨਕਰ ਨਹੀਂ ਹੋ ਸਕਦਾ। ਕੋਈ ਵੀ ਪਟਵਾਰੀ ਆ ਕੇ ਸਾਡੇ ਮਹਿਕਮੇ ਨੂੰ ਬਦਨਾਮ ਕਰਦੇ ਉਹ ਕਰਦੇ ਹੈਗਾ। 100 ਆ, 500 ਆ, 400 ਆ, 1200 ਆ, 1300 ਆ, ਉਹ ਗਣਿਤ ਮਣਿਤ ਜਿਹੜਾ ਉਹ ਗੁਣਾ ਗਣਿਤ ਆ, ਉਹ ਵਿਜੀਲੈਂਸ ਦਾ ਕੰਮ ਹੈ ਜਾਂ ਸਰਕਾਰੀ ਏਜੰਸੀਆਂ ਦਾ ਕੰਮ ਆ। ਪਰ ਇਸ ਤਰ੍ਹਾਂ ਹੈ, ਇਹਨਾਂ ਦੇ ਜਿਹੜੇ ਕਰਿੰਦੇ ਆ ਉਹ ਤੇ ਦਾਣੇ ਇਕੱਠੇ ਕਰਦੇ ਫਿਰਦੇ ਹੁੰਦੇ ਪਿੰਡਾਂ ਦੇ ਵਿੱਚ। ਇੱਕ ਪਾਸੋਂ ਕਾਰ ਸੇਵਾ ਵਾਲੇ ਲੱਗੇ ਹੁੰਦੇ ਆ ਪਾਣੀ ਵਾਲੇ ਟਾਈਮ 'ਚ, ਤੇ ਇੱਕ ਪਾਸੇ ਇਹਨਾਂ ਦੇ ਕਰਿੰਦੇ ਲੱਗੇ ਹੁੰਦੇ, ਪਟਵਾਰੀ ਸਾਹਿਬ ਦੇ ਬੱਚਿਆਂ ਵਾਸਤੇ ਕਣਕ ਲੈ ਕੇ ਜਾਣੀ ਆ, ਤੇ ਕਣਕ ਵੀ ਅਗਲਾ ਫਿਰ ਤੁਹਾਨੂੰ ਪਤਾ ਹੀ ਹੈ ਜੱਟ ਜ਼ਿਮੀਂਦਾਰ ਆ ਜਿਹੜਾ ਉਹ ਐ ਵਧੀਆ ਛਾਂਟ ਕੇ ਦਿੰਦਾ ਦਾਣੇ, ਕਿ ਪਟਵਾਰੀ ਨਾਰਾਜ਼ ਨਾ ਹੋ ਜਾਵੇ। ਪਟਵਾਰੀ ਦੇ ਨਾਲ ਵਿਗਾੜ ਪਿਆ, ਤੁਹਾਨੂੰ ਪਤਾ ਹੀ ਹੈ ਕਿ ਜਿੱਦਾਂ ਹੁੰਦਾ ਉਹਦੇ ਸੰਨੀ ਦਿਓਲ ਨੂੰ ਵੀ ਦੇਣ ਡਏ ਹੋਣੇ ਆ ਕਿ ਕਿਤੇ ਆ ਜਾ ਸਹੀ ਤੂੰ ਸਾਡੇ ਅੜੇਕੇ, ਤੇਰੀ ਐਸੀ ਰਜਿਸਟਰੀ ਕਰਾਂਗੇ, ਤੇਰੇ ਐਸੇ ਇੰਤਕਾਲ ਭਰਾਂਗੇ ਨਾ, ਯਾਦ ਰੱਖੇਗਾ, ਸਾਨੂੰ ਬਤਾ ਦਿੱਤਾ ਹੀ ਨਿਕਲਨੇ ਆਪ ਨਿਕਲ ਗਿਆ ਇਸ ਮਾਮਲੇ। ਸੋ ਵਿਜੀਲੈਂਸ ਨੇ ਇਹ 100 ਪਟਵਾਰੀਆਂ ਦੀ ਜਿਹੜੀ ਲਿਸਟ ਆ ਉਹ ਸਰਕਾਰ ਨੂੰ ਸੌਂਪ ਦਿੱਤੀ। ਹੁਣ ਕੀ ਇਹਨਾਂ ਤੇ ਐਕਸ਼ਨ ਹੁੰਦਾ ਉਹ ਉਡੀਕਾਂਗੇ, ਇੰਤਜ਼ਾਰ ਕਰਾਂਗੇ, ਪਰ ਇਹਨਾਂ ਚੋਂ ਕਈਆਂ ਨੇ ਹਟਣਾ ਨਹੀਂ ਹੈ। ਉਹ ਪਿਆਦਿਆਂ ਨੂੰ ਥੋੜੀ ਦੂਰ ਬਿਠਾ ਦਿਆ ਕਰਨਗੇ, ਤੇ ਜਿਹੜਾ ਕੰਮ ਪੈਸਿਆਂ ਵਾਲਾ ਲੈਣ ਦੇਣ ਵਾਲਾ ਉਹ ਪੇਟੀਐਮ ਰਾਹੀਂ ਹੋ ਜਾ ਕਰੂ, ਡਿਜੀਟਲ ਇੰਡੀਆ ਜੋ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਕੈਪਟਨ ਦੇ ਜਵਾਈ ਦੀ 100 ਕਰੋੜ ਤੋਂ ਵੱਧ ਜਾਇਦਾਦ ਕੁਰਕ ਹੋਈ। ਦੇਖੋ ਇਹ ਉਹੀ ਹੈ ਮਾਮਲਾ ਜਿਹੜਾ ਪਿਛਲੇ ਸਾਲ ਉੱਭਰਿਆ ਸੀ, ਮੁੜ ਕੇ ਬਹਿ ਗਿਆ ਸੀਗਾ। ਯਾਦ ਹੋਣਾ ਤੁਹਾਨੂੰ ਸਾਰਿਆਂ ਨੂੰ, ਇੱਕ ਸ਼ੂਗਰ ਮਿਲ ਦਾ ਰੌਲਾ ਪਿਆ ਸੀ ਯੂਪੀ ਦੇ ਵਿੱਚ, ਜਿਹਨੂੰ ਸਿੰਬਾਵਲੀ ਸ਼ੂਗਰ ਲਿਮਟਿਡ ਦੇ ਨਾਂ ਨਾਲ ਜਾਣਿਆ ਜਾਂਦਾ ਜੀ। ਤਾਂ ਉਦੋਂ ਕਿਉਂਕਿ ਬੈਂਕਾਂ ਦਾ ਉਦੋਂ ਖਾਤਾ ਖੋਲਿਆ ਜਾ ਰਿਹਾ ਸੀਗਾ ਨਾ, ਕਿ ਕਿਹਦੇ ਵੱਲ ਕਿੰਨਾ ਐਨਪੀ ਆ, ਕਿੰਨੇ ਰਕਮ ਘੁੱਟੀ ਹੋਈ ਆ ਬੈਂਕਾਂ ਦੀ। ਤਾਂ ਉਸ ਸਮੇਂ ਨਾਂ ਉਛਲਿਆ ਸੀਗਾ ਕੈਪਟਨ ਅਮਰਿੰਦਰ ਸਿੰਘ ਦੇ ਜਵਾਈ ਗੁਰਪਾਲ ਸਿੰਘ ਦਾ, ਤੇ ਇਹਨਾਂ ਦੀ ਜਿਹੜੀ ਇਹ ਸ਼ੂਗਰ ਮਿਲ ਆ ਉਹਦੇ ਵੱਲ ਵੀ ਤਕਰੀਬਨ
150 ਕਰੋੜ ਦਾ ਕਰਜ਼ਾ ਬਕਾਇਆ ਵਾ। 150 ਦੇ ਵਿੱਚੋਂ ਫਿਰ ਥੋੜਾ ਬਹੁਤਾ ਘਟ ਗਿਆ, ਕਹਿੰਦੇ ਜੀ 109 ਕਰੋੜ ਰੁਪਏ ਦੀ ਅਦਾਇਗੀ ਆ ਜਿਹੜੀ ਉਹ ਬਕਾਇਆ ਵਾ। ਤਾਂ ਹੁਣ ਇਸ ਮਾਮਲੇ ਦੇ ਵਿੱਚ ਇੱਕ ਬਹੁਤ ਵੱਡੀ ਪ੍ਰੋਗਰੈਸ ਹੋਈ ਆ। ਦੱਸਦੇ ਆ ਕਿ ਇਹਦੀ 109 ਕਰੋੜ ਰੁਪਏ ਦੀ ਜਾਇਦਾਦ ਜਿਹੜੀ ਆ ਉਹ ਕੁਰਕ ਕਰ ਲਈ ਗਈ ਹੈ। ਐਨਫੋਰਸਮੈਂਟ ਡਾਇਰੈਕਟੋਰੇਟ ਨੇ ਸ਼ਿਕੰਜਾ ਕੱਸਿਆ ਇਹਨਾਂ ਤੇ, ਤਾਂ ਇਹ ਜਿਹੜੀ ਕੁਰਕੀ ਆ ਉਹ ਕਰ ਦਿੱਤੀ ਗਈ ਆ। ਮਾਮਲਾ ਕੀ ਸੀਗਾ ਇਹ ਤੁਹਾਨੂੰ ਥੋੜੀ ਜਿਹੀ ਮੈਂ ਤਫਸੀਲ ਦੱਸ ਦਿੰਦਾ ਕਿ 2012 ਵਿੱਚ ਕੰਪਨੀ ਨੂੰ 148 ਕਰੋੜ ਰੁਪਏ ਦਾ ਕਰਜ਼ਾ ਦਿੱਤਾ ਗਿਆ ਸੀਗਾ। ਕਰਜ਼ਾ ਇਹਨਾਂ ਨੇ ਇਸ ਬਿਨਾਂ ਤੇ ਲਿਆ ਸੀਗਾ ਕਿ ਅਸੀਂ ਜੀ ਇਹ ਕਿਸਾਨਾਂ ਨੂੰ ਗਾਂ ਵੰਡਣਾ, ਉਹ ਦੇ ਦਿੰਦੀਆਂ ਨਾ ਸ਼ੂਗਰ ਮਿਲਾਂ ਵੀ ਤੁਸੀਂ ਗੰਨਾ ਬੀਜੋ ਅਸੀਂ ਤੁਹਾਨੂੰ ਪੈਸੇ ਦੇ ਦਿੰਦੇ ਹਾਂ। ਤਾਂ ਇਹਨਾਂ ਨੇ ਇਸ ਲਿਹਾਜ਼ ਤੇ ਲਿਆ ਸੀਗਾ ਕਿਉਂਕਿ RBI ਦਾ ਉਦੋਂ ਇੱਕ ਪ੍ਰੋਗਰਾਮ ਸੀਗਾ। ਇਹਨਾਂ ਨੇ ਕੀ ਕੀਤਾ ਕਿ ਇੱਕ MOU ਸਾਈਨ ਕੀਤਾ, ਉਹਦੇ ਤੇ ਦਸਤਖਤ ਕਰਕੇ ਇਹ ਪੈਸੇ ਵਸੂਲ ਕਰ ਲਏ ਕਿ ਅਸੀਂ ਜੀ ਇਸ ਪੈਸੇ ਨੂੰ 5762 ਕਿਸਾਨਾਂ ਦੇ ਵਿੱਚ ਵੰਡਾਂਗੇ, ਯਾਨੀ ਉਹਨਾਂ ਤੋਂ ਗੰਨਾ ਬਜਾਵਾਂਗੇ। ਫਿਰ ਹੋਇਆ ਕਿ ਬਾਅਦ ਦੇ ਵਿੱਚ ਇਹ NPA 'ਚ ਚਲੇ ਗਏ, ਨਾਨ ਪਰਫਾਰਮਿੰਗ ਐਸੈਟਸ ਜਿਹੜੇ ਹੁੰਦੇ ਆ। ਤਾਂ ਜਦੋਂ NPA 'ਚ ਚਲੇ ਗਿਆ ਫਿਰ ਉਸ ਬੈਂਕ ਨੇ ਦਾ ਅਪੀਲ ਪਾ ਦਿੱਤੀ ਰਿਕਵਰੀ ਟ੍ਰਿਬਿਊਨਲ ਦੇ ਕੋਲ। ਉੱਥੇ ਫਿਰ ਜਾਂਚ ਪੜਤਾਲ 'ਚ ਪਤਾ ਲੱਗਾ ਕਿ ਅਸਲ ਦੇ ਵਿੱਚ ਕਿਸਾਨਾਂ ਨੂੰ ਅਦਾਇਗੀ ਕਰਨ ਦੇ ਨਾਂ ਤੇ ਲਈ ਗਈ ਰਕਮ ਮਿਲੀ ਹੀ ਨਹੀਂ ਹੈ। ਇਹਨਾਂ ਨੇ ਕੀ ਕੀਤਾ ਕਿ ਉਸ ਪੈਸੇ ਦੇ ਨਾਲ ਆਪਣਾ ਜਿਹੜਾ ਪੁਰਾਣਾ ਕਰਜ਼ਾ ਸੀ ਉਹਦੀਆਂ ਵਿਆਜਾਂ ਸ਼ਿਆਜਾਂ ਭਰ ਦਿੱਤੀਆਂ। ਹੋਰ ਜਿਹੜੇ ਇਹਨਾਂ ਦੇ ਖਰਚੇ ਸੀਗੇ ਉਹ ਉਧਰ ਲੁਕਰਾ ਸ਼ੁਕਰਾ 'ਚ ਇਹਨਾਂ ਨੇ ਪੈਸੇ ਵਾਰ ਦਿੱਤੇ। ਫਿਰ ਉਸ ਤੋਂ ਬਾਅਦ ਇਹ ਮਾਮਲਾ ਚੱਲਿਆ ਤੇ ਪਿਛਲੀ ਵਾਰੀ ਯਾਨੀ ਪਿਛਲੇ ਸਾਲ ਇਹ ਮਾਮਲਾ ਇੱਥੋਂ ਤੱਕ ਚਲੇ ਗਿਆ ਸੀਗਾ ਕਿ CBI ਕੋਲੇ ਚਲੇ ਗਿਆ। CBI ਨੇ ਫਿਰ ਇਹਨਾਂ ਦੇ ਖਿਲਾਫ FIR ਦਰਜ ਕਰ ਲਈ ਸੀ। ਸੋ ਇਹਦੇ ਵਿੱਚ ਕੈਪਟਨ ਅਮਰਿੰਦਰ ਸਿੰਘ ਦਾ ਤਾਂ ਕੋਈ ਹੁਣ ਤੱਕ ਜੇ ਆਪਾਂ ਵੇਖੀਏ ਤਾਂ ਕੋਈ ਲਿੰਕ ਨਹੀਂ ਹੈ। ਉਹਨੂੰ ਜੋੜਨਾ ਵੀ ਮੇਰੇ ਖਿਆਲ ਦੇ ਨਾਲ ਇੱਕ ਬਹੁਤ ਗੈਰ ਜ਼ਰੂਰੀ ਜਿਹਾ ਕਦਮ ਹੋਊਗਾ। ਪਰ ਜੋ ਕੁਝ ਚੱਲਦਾ ਉਹਦੀ ਇੱਕ ਵੰਨਗੀ ਦੇਖ ਲਓ ਸਾਡੇ ਇੰਡੀਆ 'ਚ ਕਿਸ ਤਰੀਕੇ ਨਾਲ ਇਹ ਵੱਡੇ ਲੋਕ ਧਨਾੜ ਲੋਕ ਕਰਜ਼ਾ ਲੈਂਦੇ ਕਾਸੇ ਨਾਂ ਤੇ ਫਿਰ ਵੰਡਿਆ ਕਾਸੇ ਥਾਂ ਤੇ ਜਾਂਦਾ। ਪਰ ਇਹਦੇ ਵਿੱਚ ਇੱਕ ਚੀਜ਼ ਜਿਹੜੀ ਆ ਉਹ ਜ਼ਰੂਰ ਜੁੜਦੀ ਆ, ਉਹ ਆ UP ਦਾ ਮਾਮਲਾ। ਜਿਵੇਂ ਮੈਂ ਉਦੋਂ ਕਿਹਾ ਸੀਗਾ ਕਿ UP ਪੁਲਿਸ ਵਾਲਿਆਂ ਨੂੰ ਰਹਿਤ ਜਿਹੜੀ ਦਿੱਤੀ ਗਈ ਆ ਉਹਦੇ ਵਿੱਚ ਇੱਕ ਤੇ ਆ ਕਿ ਉਹ ਤਿੰਨੇ ਅਫਸਰ ਜਿਹੜੇ ਸੀਗੇ ਉਹ ਲਖਨਊ ਦੇ ਸੀਗੇ ਤੇ ਉਦੋਂ ਰਾਜਨਾਥ ਸਿੰਘ ਹੈ ਜਿਹੜਾ ਉੱਥੋਂ ਇਲੈਕਸ਼ਨ ਲੜਦਾ ਪਿਆ ਸੀਗਾ। ਫਿਰ ਸਰਕਾਰ ਵੀ ਇਹਨਾਂ ਦੀ ਬਣੀ UP ਦੇ ਵਿੱਚ। ਦੂਸਰਾ ਇਹ ਆ ਕਿ ਮੈਂ ਉਸ ਦਿਨ ਵੀ ਕਿਹਾ ਸੀਗਾ ਕਿ ਬਹੁਤ ਸਾਰੇ ਸਾਡੇ ਇੱਥੋਂ ਦੇ ਪੰਜਾਬੀ ਆਗੂ ਆ, ਪੰਜਾਬੀ ਸਿਆਸਤਦਾਨ ਆ ਜਿਹੜੇ ਆਪ ਜਾਂ ਉਹਨਾਂ ਦੇ ਰਿਸ਼ਤੇਦਾਰ UP ਦੇ ਵਿੱਚ ਕਾਰੋਬਾਰਾਂ 'ਚ ਸ਼ਾਮਲ ਆ। ਤਾਂ ਇਹ ਚੀਜ਼ ਜਿਹੜੀ ਆ ਤੁਸੀਂ ਦੇਖ ਲਓ ਕਿ ਇਸ ਬੰਦੇ ਦੇ ਖਿਲਾਫ ਜਿਹੜਾ ਕਿ ਇਹਨਾਂ ਦਾ ਜਵਾਈ ਹੈ ਕੈਪਟਨ ਅਮਰਿੰਦਰ ਸਿੰਘ ਦਾ, ਉਹਦੇ ਖਿਲਾਫ ਕਾਰਵਾਈ ਕੀ ਹੋਈ ਆ ਕਿ ਜਾਇਦਾਦ ਜਿਹੜੀ ਆ ਕੁਰਕ ਕੀਤੀ ਗਈ ਹੈ। ਮਤਲਬ ਜਿੰਨਾ ਲਿਆ ਉਨੀ ਦੀ ਜਾਇਦਾਦ ਉਹ ਸ਼ੂਗਰ ਮਿਲ ਵਗੈਰਾ ਜੋ ਵੀ ਹੋ, ਤਾਂ ਉਹ ਐਸੈਟਸ ਹੀ ਕੁਰਕ ਕੀਤੇ ਗਏ ਆ। ਬਲਕਿ ਜਿਸ ਤਰੀਕੇ ਦਾ ਮਾਮਲਾ ਪਹਿਲੀ ਨਜ਼ਰੇ ਇਹ ਧੋਖਾਧੜੀ ਦਾ ਮਾਮਲਾ ਬਣਦਾ, ਤਾਂ ਇਹ ਜ਼ਰੂਰ ਰਾਇਤ ਦਿੱਤੀ ਗਈ ਆ। ਇਹ ਹੁਣ ਕਿਸ ਤਰ੍ਹਾਂ ਰਾਇਤ ਦਿੱਤੀ ਗਈ, ਕਿਸ ਤਰ੍ਹਾਂ ਰਾਇਤ ਹਾਸਲ ਕੀਤੀ ਗਈ ਆ ਉਹ ਤੇ ਇਹੀ ਜਾਣਨ। ਪਰ ਜੇ ਤੁਸੀਂ ਮੁੱਢਲੇ ਤੌਰ ਤੇ ਦੇਖੋਗੇ ਕਿ ਜੇ ਆਪਾਂ ਕਿਸੇ ਤੋਂ ਕੋਈ ਪੈਸਾ ਸਰਕਾਰੀ ਸੰਸਥਾ ਤੋਂ ਕਿਸੇ ਮੰਤਵ ਵਾਸਤੇ ਲੈਂਦੇ ਆ, ਉਹ ਮੰਤਵ ਨੂੰ ਅਸੀਂ ਲਿਖਤੀ ਜਾ ਕੇ ਸਾਈਨ ਕਰਦੇ ਆ, ਉਸ ਤੋਂ ਬਾਅਦ ਉਸ ਮੰਤਵ ਦੀ ਪੂਰਤੀ ਦੀ ਥਾਂ ਤੇ ਅਸੀਂ ਆਪਣੇ ਨਿੱਜ ਦੀ ਪੂਰਤੀ ਕਰਦੇ ਆ, ਸਿੱਧੇ ਤੌਰ ਤੇ ਧੋਖੇਬਾਜ਼ੀ ਆ। ਜੀ ਜੀ ਜੀ। ਅਗਲੀ ਮਿੰਟੂ ਜੀ ਗੱਲ ਕਰਦੇ, ਕਹਿੰਦੇ ਜੱਲਿਆਂ ਵਾਲੇ ਬਾਗ ਟਰਸਟ ਦੇ ਵਿੱਚੋਂ ਕਾਂਗਰਸ ਨੂੰ ਕੱਢਣ ਦੇ ਲਈ ਕਹਿੰਦੇ ਆਵੇਗਾ ਬਿੱਲ। ਹਾਂਜੀ, ਇਹਨਾਂ ਨੇ ਕੱਢ ਦੇਣਾ। ਜੱਲਿਆਂਵਾਲੀ ਟਰਸਟ ਦਾ ਜਿਹੜਾ ਖਾਕਾ ਆ ਨਾ ਉਹ ਇਸ ਤਰ੍ਹਾਂ ਦਾ ਉਲੀਕਿਆ ਗਿਆ ਹੋਇਆ ਕਿਉਂਕਿ ਇਹਨੂੰ ਤੁਹਾਨੂੰ ਪਤਾ ਹੀ ਆ ਕਿ ਇੱਕ ਆਪਾਂ ਕੌਮੀ ਵਿਰਾਸਤ ਦੇ ਵਿੱਚ ਵੇਖਦੇ ਹਾਂ ਕਿ ਸਾਰਾ ਕੁਛ ਜਿਹੜਾ ਉਹ ਕੇਂਦਰ ਦੇ ਕੋਲ ਹੀ ਆ, ਸਾਂਭ ਸੰਭਾਲ ਵਾਲਾ ਜਿੰਮਾ। ਇਹ ਮੈਮੋਰੀਅਲ ਟਰਸਟ ਬਣੀ ਹੋਈ ਹੈ ਇਹਦੇ ਵਾਸਤੇ ਜੋ ਕਿ ਸਿੱਧੀ ਕੇਂਦਰ ਸਰਕਾਰ ਦੇ ਮੁਤਹਿਦ ਹੀ ਆ। ਆਪਣਾ ਪੰਜਾਬ ਸਰਕਾਰ ਦਾ ਇਹਦੇ ਵਿੱਚ ਕੋਈ ਰੋਲ ਨਹੀਂ ਹੈਗਾ। ਤੇ ਉਹਦੇ ਵਿੱਚ ਇੱਕ ਫਾਰਮੈਟ ਜਿਹੜਾ ਇਹਨਾਂ ਨੇ ਸੈੱਟ ਕੀਤਾ ਟਰਸਟ ਵਾਸਤੇ ਉਹ ਏਦਾਂ ਆ ਕਿ ਜਿੱਦਾਂ ਹੁਣ ਇੱਕ ਟਰਸਟੀ ਜਿਹੜਾ ਸਭ ਤੋਂ ਵੱਡਾ ਹੋ ਗਿਆ ਤੇ ਪ੍ਰਧਾਨ ਮੰਤਰੀ ਹੋ ਗਿਆ, ਫਿਰ ਦੂਜੇ ਨੰਬਰ ਦਾ ਜਿਹੜਾ ਉਹ ਕਾਂਗਰਸ ਦਾ ਜੋ ਵੀ ਪ੍ਰਧਾਨ ਹੋਊਗਾ ਉਹ ਟਰਸਟ ਦਾ ਦੂਸਰੇ ਨੰਬਰ ਦਾ ਮੈਂਬਰ ਹੋਊਗਾ। ਫਿਰ ਜਿਹੜਾ ਦੇਸ਼ ਦਾ ਸੰਸਕ੍ਰਿਤ ਮੰਤਰੀ ਹੋਊਗਾ ਉਹ ਹੋਊਗਾ, ਜੋ ਸੱਭਿਆਚਾਰ ਮੰਤਰੀ ਕਹਿ ਸਕਦੇ ਪੰਜਾਬੀ 'ਚ। ਫਿਰ ਚੌਥਾ ਲੋਕ ਸਭਾ ਦਾ ਜਿਹੜਾ ਵਿਰੋਧੀ ਧਿਰ ਦਾ ਆਗੂ ਹੋਊਗਾ ਉਹ ਹੋਊਗਾ। ਪੰਜਾਬ ਦਾ ਰਾਜਪਾਲ ਆ ਜਾਊਗਾ, ਪੰਜਾਬ ਦਾ ਮੁੱਖ ਮੰਤਰੀ ਆ ਜਾਊਗਾ ਤੇ ਕੇਂਦਰ ਸਰਕਾਰ ਵੱਲੋਂ ਜਿਹੜੇ 3 ਨਾਮਜ਼ਦ ਬੰਦੇ ਇਹਦੇ 'ਚ ਪਾਏ ਜਾਣਗੇ। ਕੁੱਲ ਹੋ ਗਏ 9। ਤਾਂ 9 ਦੇ ਵਿੱਚ ਇੱਕ ਅੜਚਣ ਕਾਂਗਰਸੀ ਪ੍ਰੈਜ਼ੀਡੈਂਟ ਦੀ ਸੀਗੀ ਕਿ ਕਾਂਗਰਸੀ ਸਰਕਾਰ ਹੋਵੇ ਜਾਂ ਕਾਂਗਰਸ ਸਰਕਾਰ ਤੋਂ ਬਾਹਰ ਹੋਵੇ, ਇਹਨਾਂ ਦਾ ਜਿਹੜਾ ਪ੍ਰਧਾਨ ਹੈ ਉਹ ਟਰਸਟ ਦਾ ਮੈਂਬਰ ਰਹੂਗਾ ਹੀ ਰਹੂਗਾ।
ਹੁਣ ਸਿੱਧੇ ਤੌਰ ਤੇ ਬਦਲਿਆ ਨਹੀਂ ਸੀ ਜਾ ਸਕਦਾ, ਇਹਦੇ ਲਈ ਇਹਨਾਂ ਨੂੰ ਸੋਧ ਕਰਨੀ ਪੈਣੀ ਸੀ ਕਿ ਉਹਦੇ ਵਾਸਤੇ ਇਹਨਾਂ ਨੇ ਹੁਣ ਬਿੱਲ ਲਿਆਂਦਾ। ਤਾਂ ਬਿੱਲਾਂ ਦਾ ਮਾਮਲਾ ਜਿਹੜਾ ਉਹ ਸਾਫ਼ ਹੀ ਹੈ, ਜਿਵੇਂ ਮੈਂ ਤੁਹਾਨੂੰ ਅੱਗੇ ਕਿਹਾ ਹੀ ਆ। ਤੇ ਹੁਣ ਇਹਨਾਂ ਨੂੰ ਬਹੁਤੀ ਰਾਜ ਸਭਾ ਦੇ ਵਿੱਚ ਵੀ ਰੁਕਾਵਟ ਹੈ ਨਹੀਂ, ਲੋਕ ਸਭਾ ਦੇ ਵਿੱਚ ਵੀ ਰੁਕਾਵਟ ਹੈ ਨਹੀਂ। ਸੋ ਇਹਨਾਂ ਨੇ ਤਿਆਰੀ ਕਰ ਲਈ ਆ ਕਿ ਕਾਂਗਰਸੀ ਪ੍ਰਧਾਨ ਵਾਲਾ ਜਿਹੜਾ ਫਸਤਾ ਉਹ ਇਸ ਟਰਸਟ ਦੀ ਚੋਣ ਦੇ ਵਿੱਚੋਂ ਕੱਢ ਦਿੱਤਾ ਜਾਵੇ, ਵੜ ਦਿੱਤਾ ਜਾਵੇ। ਤਾਂ ਇਹਦਾ ਮਤਲਬ ਇਹ ਹੋਊਗਾ ਕਿ ਇਹਨਾਂ ਦੇ ਆਪਣੇ ਬੰਦੇ ਆ ਜਾਣਗੇ। ਤਕਰੀਬਨ ਜੇ ਆਪਾਂ ਦੇਖ ਲਈਏ ਪੰਜਾਬ ਦਾ ਮੁੱਖ ਮੰਤਰੀ ਛੱਡ ਦਈਏ ਜਾਂ ਪੰਜਾਬ ਦਾ ਰਾਜਪਾਲ ਵੀ ਤਕਰੀਬਨ ਇਹਨਾਂ ਦਾ ਹੀ ਆ, ਬਾਕੀ ਸਾਰੇ ਜਿਹੜੇ ਆ ਉਹ ਕੇਂਦਰ ਦੇ ਹੀ ਬੰਦੇ ਹੋਣਗੇ। ਹਾਂ, ਜਿਹੜੀ ਮੁੱਖ ਵਿਰੋਧੀ ਧਿਰ ਆ ਸੰਸਦ ਦੇ ਵਿੱਚ ਉਹਦਾ ਜ਼ਰੂਰ ਆਗੂ ਹੋਊਗਾ। ਜੀ 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 ਤੇ ਬਹੁਤ ਬਹੁਤ ਮਿੰਟੂ ਜੀ ਤੁਹਾਡਾ ਧੰਨਵਾਦ ਕਰਦੇ ਹਾਂ, ਤੁਸੀਂ ਸਾਡੇ ਨਾਲ ਜੁੜੇ, ਇਹਨਾਂ ਖਬਰਾਂ ਬਾਰੇ ਤੁਸੀਂ ਜਾਣਕਾਰੀ ਦਿੱਤੀਆਂ। ਅਗਲੀ ਵਾਰ ਤੱਕ ਲਈ ਬੜੀ ਮਿਹਰਬਾਨੀ, ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਜੀ, ਮਿਹਰਬਾਨੀ। ਤੇ ਸਰੋਤਿਓ, ਇੱਥੇ ਸਾਡਾ ਅੱਜ ਦਾ ਪ੍ਰੋਗਰਾਮ ਸਮਾਪਤ ਆ। ਮਿਲਦੇ ਹਾਂ ਅਗਲੀ ਵਾਰ, ਉਦੋਂ ਤੱਕ ਲਈ ਮੇਰੇ ਵੱਲੋਂ ਵੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਜਿਉਂਦੇ ਵਾਸਤੇ ਰਹੋ, ਹੱਸਦੇ ਖੇਡਦੇ ਰਹੋ, ਸੁਣਦੇ ਰਹੋ ਪੰਜਾਬੀ ਰੇਡੀਓ USA। ਗੁੱਡੀ ਦੇ ਵਿਆਹ ਦੀਆਂ ਤਿਆਰੀਆਂ ਸਾਰੀਆਂ ਹੋ ਗਈਆਂ ਨੇ, ਬਟ ਜਿਊਲਰੀ ਕਿੱਥੋਂ ਬਣਵਾਈਏ? ਕਿਉਂਕਿ ਕੌਣ ਇੰਨਾ ਭਰੋਸੇਮੰਦ ਜਿਊਲਰੀ ਸਟੋਰ ਹੈ ਜਿੱਥੇ ਅੱਖਾਂ ਬੰਦ ਕਰਕੇ ਵਿਸ਼ਵਾਸ ਕੀਤਾ ਜਾਵੇ। ਗਹਿਣੇ ਹੋਣ ਵੀ ਪਿਓਰ ਕੁਆਲਿਟੀ ਦੇ ਤੇ ਹੋਣ ਵੀ ਲੇਟੈਸਟ ਡਿਜ਼ਾਈਨ ਵਾਲੇ। ਤੂੰ ਫਿਕਰ ਨਾ ਕਰ, ਅਮਰੀਕਾ ਦਾ ਇੱਕੋ ਇੱਕ ਸਭ ਤੋਂ ਪਹਿਲਾ ਤੇ ਸਭ ਤੋਂ ਭਰੋਸੇਮੰਦ ਨਾਮ ਜੀਨਾ ਜਵੈਲਰਜ਼। ਜੀਨਾ ਦਾ ਸ਼ੋਰੂਮ ਸੋਨੇ, ਚਾਂਦੀ ਤੇ ਡਾਇਮੰਡ ਜਵੈਲਰੀ ਨਾਲ ਭਰਿਆ ਪਿਆ ਹੈ। 22 ਕੈਰਟ ਦੇ ਔਰਤਾਂ, ਮਰਦਾਂ ਤੇ ਬੱਚਿਆਂ ਦੇ ਗਹਿਣਿਆਂ ਦੀ